ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਦੇ ਹਾਂ ਪੰਜਾਬ ਦੇ ਵਿੱਚ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਉਸ ਤੋਂ ਬਾਅਦ ਖਬਰਾਂ ਤੇ ਕਰਾਂਗੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫ੍ਰੈਜ਼ਨੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚਰਨਜੀਤ ਸਿੰਘ ਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਖਬਰਾਂ ਦੇ ਵੱਲ ਵਧਦੇ ਸ਼ਰਮਾ ਜੀ, ਸ਼ੁਰੂਆਤ ਕਰਦੇ ਹਾਂ ਕੇਂਦਰੀ ਸਰਕਾਰ ਤੋਂ ਤੇ ਗੱਲ ਕਰਦੇ ਹਾਂ ਸੰਸਦੀ ਬੋਰਡ ਦੀ ਚੋਣ ਦੀ। ਕਹਿੰਦੇ ਇੱਥੇ ਵੀ ਮੋਦੀ ਸਾਹਿਬ ਦਾ ਸਿਆਸੀ ਦਾ ਚੱਲ ਗਿਆ। ਵੈਸੇ ਪਿਛਲੇ 9 ਸਾਲਾਂ ਤੋਂ ਮੋਦੀ ਸਾਹਿਬ ਦੇ ਸਿਆਸੀ ਦਾ ਪੱਛਮੀ ਬੰਗਾਲ ਤੇ ਪੰਜਾਬ ਨੂੰ ਛੱਡ ਕੇ ਇੱਕ ਦੋ ਹੋਰਾਂ ਨੂੰ ਛੱਡ ਕੇ ਫੁਰਦੇ ਹੀ ਆਉਂਦੇ ਆ ਤਕਰੀਬਨ। ਬਿਲਕੁਲ, ਇਹ ਦੇਖੋ ਦੋ ਪਹਿਲੂ ਨੇ। ਭਾਰਤੀ ਜਨਤਾ ਪਾਰਟੀ ਦੀ ਅੰਦਰੂਨੀ ਆਪਣੀ ਚੋਣ ਹੈ, ਉਹਨਾਂ ਦੀ ਕਮੇਟੀ ਦਾ ਫੈਸਲਾ। ਉਹਨਾਂ ਨੇ ਇੱਕ ਸੰਸਦੀ ਬੋਰਡ ਆਪਣਾ ਅਨਾਊਂਸ ਕੀਤਾ ਤੇ ਇੱਕ ਜਿਹੜੀ ਆਪਣੀ ਉਹਨਾਂ ਦੀ ਕੇਂਦਰੀ ਚੋਣ ਕਮੇਟੀ ਹੁੰਦੀ ਹੈ ਉਹਦਾ ਐਲਾਨ ਕੀਤਾ ਜਾਂ ਉਹਨੂੰ ਮਤਲਬ ਮੈਂਬਰ ਲਏ ਨੇ। ਪਰ ਇਹਦੇ ਵਿੱਚ ਜਿਹੜੀ ਸਮਝਣ ਵਾਲੀ ਕਹਾਣੀ ਆ ਉਹ ਇਹ ਹੈ ਕਿ ਨਰਿੰਦਰ ਮੋਦੀ ਹੋਰੀ ਜਿਸ ਮਤਲਬ ਕਿ ਰਾਜਨੀਤੀ ਦੇ ਤਰੀਕੇ ਨਾਲ ਚੱਲ ਰਹੇ ਨੇ ਕਿ ਹਾਂ ਵਿਰੋਧੀ ਧਿਰ ਦਾ ਵੀ ਕੋਈ ਲੀਡਰ ਸਿਰ ਨਾ ਚੁੱਕ ਸਕੇ, ਵਿਰੋਧੀ ਪਾਰਟੀ ਵੀ ਕੋਈ ਵੱਡੀ ਨਾ ਹੋਵੇ, ਉਸੇ ਤਰ੍ਹਾਂ ਉਸੇ ਫਾਰਮੂਲੇ ਤੇ ਕਿਤੇ ਨਾ ਕਿਤੇ ਉਹ ਭਾਜਪਾ ਦੇ ਅੰਦਰ ਵੀ ਕੰਮ ਕਰ ਰਹੇ ਨੇ ਕਿ ਭਾਜਪਾ ਦੇ ਅੰਦਰ ਵੀ ਕੋਈ ਮੇਰੇ ਕੱਦ ਦੇ ਬਰਾਬਰ ਦਾ ਲੀਡਰ ਨਾ ਹੋ ਜਾਵੇ, ਕਿਸੇ ਹੋਰ ਦੀ ਮੇਰੇ ਹਿਸਾਬ ਤੋਂ ਬਿਨਾਂ ਚਰਚਾ ਨਾ ਹੋ ਜਾਵੇ, ਮੈਨੂੰ ਸਾਈਡ ਲਾਈਨ ਕਰਕੇ ਕੋਈ ਮੇਰੀ ਥਾਂ ਨਾ ਲੈ ਜਾਵੇ। ਜਾਂ ਤਾਂ ਉਹ ਡਰਦੇ ਨੇ ਜਾਂ ਤਾਂ ਉਹ ਚਤਰ ਨੇ, ਦੋ ਹੀ ਚੀਜ਼ਾਂ ਨੇ। ਜਾਂ ਤਾਂ ਉਹਨਾਂ ਨੂੰ ਆਪਣੇ ਵਿਰੋਧੀਆਂ ਤੋਂ, ਪਾਰਟੀ ਦੇ ਅੰਦਰ ਵੀ ਆਪਣੇ ਮੁਕਾਬਲੇ ਵਾਲੀਆਂ ਧਿਰਾਂ ਤੋਂ, ਮਜ਼ਬੂਤ ਲੀਡਰਾਂ ਤੋਂ ਡਰ ਲੱਗਦਾ, ਜਾਂ ਉਹ ਇੰਨੇ ਚਤਰ ਨੇ ਕਿ ਉਹਨਾਂ ਨੂੰ ਲੱਗਦਾ ਕਿ ਮੈਂ ਸਾਰੀ ਖੇਡ ਸਕਦਾ। ਹੁਣ ਇਹਦੇ ਵਿੱਚ ਬਣਤਰ ਤੋਂ ਸਮਝਣ ਦੀ ਲੋੜ ਹੈ ਪ੍ਰਵੀਨ ਜੀ। ਜਿਹੜਾ 8 ਸਾਲ ਬਾਅਦ ਮਤਲਬ ਕਿ ਇਹ ਚੋਣ ਹੋਈ ਹੈ ਔਰ ਦੋ ਸਭ ਤੋਂ ਵੱਡੇ ਬਦਲਾਅ 'ਚ ਦੇਖਣ ਨੂੰ ਮਿਲੇ ਨੇ, ਜਿਹਦੇ ਵਿੱਚ ਸ਼ਿਵਰਾਜ ਚੌਹਾਨ ਔਰ ਨਿਤਿਨ ਗਡਕਰੀ। ਇਹ ਦੋ ਨਾਂ ਬੀਜੇਪੀ 'ਚ ਅਜਿਹੇ ਨਾਂ ਨੇ ਜਿਨ੍ਹਾਂ ਨੇ ਕਹਿੰਦੇ ਕਿ ਆਪਣੇ ਕੰਮ ਦੇ ਦਮ ਤੇ ਆਪਣੀ ਪਹਿਚਾਣ ਬਣਾਈ ਆ, ਆਪਣੀ ਹੋਂਦ ਆਪ ਖੜੀ ਕੀਤੀ ਹੈ ਕਿ ਕੋਈ ਇਹਨਾਂ ਦੇ ਸਿੱਧੇ ਮਤਲਬ ਕਿ ਕੋਈ ਵੱਡੀ ਤਾਕਤ ਇਹਨਾਂ ਨਾਲ ਨਹੀਂ ਸੀਗੀ। ਪਰ ਹਾਂ, ਨਿਤਿਨ ਗਡਕਰੀ ਸੰਘ ਦੇ ਖਾਸ ਮੰਨੇ ਜਾਂਦੇ ਨੇ, RSS ਦੇ ਮਤਲਬ ਕਿ ਖਾਸ ਬੰਦੇ ਮੰਨੇ ਜਾਂਦੇ ਨੇ ਔਰ ਕਹਿੰਦੇ ਕਿ ਇਹਨਾਂ ਨੂੰ ਅੱਗੇ ਵਧਾਉਣ ਦੇ ਵਿੱਚ ਵੀ ਯੋਗਦਾਨ ਹੈਗਾ ਸੰਘ ਦਾ। ਤੇ ਦੂਸਰੇ ਪਾਸੇ ਸ਼ਿਵਰਾਜ ਚੌਹਾਨ, ਉਹ ਵੀ ਮੁੱਖ ਮੰਤਰੀ ਰਹੇ ਨੇ ਤੇ ਉਹ ਇਸ ਲਈ ਉਹਨਾਂ ਦਾ। ਪਰ ਇਸ ਵਾਰ ਜਿਹੜੀ ਸੰਸਦੀ ਬੋਰਡ ਦੀ ਕਮੇਟੀ ਚੁਣੀ ਇਹਨਾਂ ਨੇ ਆਪਣੀ ਭਾਜਪਾ ਨੇ, ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਬਦਲਾਅ ਕਿਸ ਕਦਰ ਦਾ। ਇੱਕ 65 ਸਾਲ ਵਾਲਾ ਬੰਦਾ ਤੇ ਇੱਕ 63 ਸਾਲ ਵਾਲਾ ਬੰਦਾ, ਉਹਨੂੰ ਬਾਹਰ ਕੱਢਿਆ ਤੇ ਉਹਦੇ ਥਾਂ ਦੇ ਉੱਤੇ ਇੱਕ 80 ਸਾਲ ਵਾਲਾ ਜੇਦੀ ਜਰੂਪਾ ਤੇ ਇੱਕ 76 ਸਾਲ ਵਾਲਾ ਜਟੀਆ ਉਹ ਲਿਆਂਦੇ। ਸੋ ਇਸ ਨੂੰ ਲੈ ਕੇ ਸਵਾਲ ਖੜੇ ਹੁੰਦੇ। ਲਾਲਪੁਰਾ ਹੋਰੀ ਲਿਆਂਦੇ ਨੇ, ਉਹ ਵੀ 80 ਦੀ ਗੇੜ ਨੂੰ ਢੁਕਦੇ ਨੇ। ਸੋ ਇਹ ਵੀ ਇੱਕ ਸਮਝ ਆਉਂਦੀ। ਜੇਕਰ ਸਮਝ ਨਾ ਹੋਵੇ ਇਹਨੂੰ ਇਸ ਤਰੀਕੇ ਨਾਲ ਸਮਝੋ ਕਿ ਯਾਦ ਕਰੋ 2014 ਦੇ ਵਿੱਚ ਇਸੇ ਤਰ੍ਹਾਂ ਸੰਸਦੀ ਬੋਰਡ ਦੀ ਚੋਣ ਹੁੰਦੀ ਆ। ਉਸ ਸਮੇਂ ਰਾਸ਼ਟਰੀ ਪ੍ਰਧਾਨ ਇਹਨਾਂ ਦੇ ਅਮਿਤ ਸ਼ਾਹ ਹੁੰਦੇ ਨੇ ਔਰ ਅਮਿਤ ਸ਼ਾਹ ਇਸ ਬਦਲਾਅ ਨਾਲ ਸਾਹਮਣੇ ਆਉਂਦੇ ਨੇ ਕਿ ਵਾਜਪਾਈ ਸਾਹਿਬ ਦੀ ਛੁੱਟੀ ਸੰਸਦੀ ਬੋਰਡ ਚੋਂ, ਲਾਲ ਕ੍ਰਿਸ਼ਨ ਅਡਵਾਨੀ ਦੀ ਛੁੱਟੀ ਸੰਸਦੀ ਬੋਰਡ ਚੋਂ, ਮੁਰਲੀ ਮਨੋਹਰ ਜੋਸ਼ੀ ਦੀ ਛੁੱਟੀ ਸੰਸਦੀ ਬੋਰਡ ਚੋਂ, ਤੇ ਇਹਨਾਂ ਨੂੰ ਭੇਜ ਦਿਓ ਮਾਰਗਦਰਸ਼ਕ ਕਮੇਟੀ ਦੇ ਵਿੱਚ। ਨਵੀਂ ਕਮੇਟੀ ਹੋਂਦ ਚ ਲਿਆਂਦੀ ਕਿ ਮਾਰਗਦਰਸ਼ਨ ਕਰਨਗੇ ਜੀ, ਹੁਣ ਘਰੇ ਬੈਠੋ, ਮਤਲਬ ਇਹਦਾ ਤਾਂ ਰਿਟਾਇਰਮੈਂਟ ਦੇਣਾ ਹੁੰਦਾ। ਸੋ ਉਸ ਸਮੇਂ ਜਦੋਂ ਇਹ 3 ਲੀਡਰ ਕੱਢੇ ਸੀਗੇ, ਚਾਹੇ ਵਾਜਪਾਈ ਨੂੰ, ਚਾਹੇ ਮੁਰਲੀ ਮਨੋਹਰ ਜੋਸ਼ੀ ਨੂੰ, ਚਾਹੇ ਅਡਵਾਨੀ ਨੂੰ, ਉਸ ਸਮੇਂ ਕਿਹਾ ਗਿਆ ਸੀਗਾ ਕਿ ਨਵੀਂ ਪੀੜ੍ਹੀ ਥਾਂ ਲੈ ਰਹੀ ਆ। ਤੇ ਜੇ ਨਵੀਂ ਪੀੜ੍ਹੀ ਥਾਂ ਲੈ ਰਹੀ ਹੈ ਫਿਰ ਹੁਣ ਆਹ ਪੀੜ੍ਹੀ ਪਿੱਛੇ ਨੂੰ ਕਿਵੇਂ ਤੁਰਨ ਲੱਗੀ ਜਨਾਬ? ਤੁਸੀਂ 65 ਸਾਲ ਵਾਲਿਆਂ ਨੂੰ, 63 ਸਾਲ ਵਾਲਿਆਂ ਨੂੰ ਬਾਹਰ ਕਰਕੇ 80 ਸਾਲ ਵਾਲਿਆਂ ਨੂੰ, 76 ਸਾਲ ਵਾਲਿਆਂ ਨੂੰ, 78 ਸਾਲ ਵਾਲਿਆਂ ਨੂੰ ਕਿਵੇਂ ਲੈ ਰਹੇ ਹੋ? ਸੋ ਇੱਥੋਂ ਸਮਝ ਆਉਂਦੀ ਕਿ ਕਿਤੇ ਨਾ ਕਿਤੇ ਇਹ ਉਹ ਰਾਜਨੀਤੀ ਆ। ਇਹਦੇ ਵਿੱਚ ਦੋ ਤਾਂ ਇਨਾਮ ਨੇ। ਇੱਕ ਕਰਨਾਟਕਾ ਵਾਲੇ ਮੁੱਖ ਮੰਤਰੀ ਰਹੇ ਜੇਦੀ ਜਰੂਪਾ ਨੂੰ ਕਿ ਤੁਸੀਂ ਸਾਡੇ ਕਹੇ ਤੇ ਕੁਰਸੀ ਛੱਡੀ, ਸਾਡੀ ਕਹਿਣਾ ਮੰਨਿਆ, ਲਓ ਤੁਹਾਨੂੰ ਵੱਡਾ ਮਾਣ ਦਿੰਦੇ ਆ।
ਦੂਸਰਾ ਤੋਹਫਾ ਫਡਨਵੀਸ ਨੂੰ ਹੈ, ਦੇਵੇਂਦਰ ਫਡਨਵੀਸ ਹੋਰਾਂ ਨੂੰ, ਕਿ ਉਹਨਾਂ ਨੇ ਵੀ ਇਹਨਾਂ ਦੇ ਕਹੇ ਤੇ ਇੱਕ ਵਾਰ ਉਹ ਨਾਰਾਜ਼ ਵੀ ਹੋ ਗਏ ਸੀ, ਨਿਰਾਸ਼ ਵੀ ਹੋ ਗਏ ਸੀ, ਕੈਬਨਿਟ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਸੀ। ਫਿਰ ਅਮਿਤ ਸ਼ਾਹ ਨੇ ਚੇਚਾ ਸੰਪਰਕ ਸਾਧਿਆ ਤੇ ਕਿਹਾ ਕਿ ਤੁਸੀਂ ਸਵੇਰ ਨੂੰ ਜਾ ਕੇ ਉਪ ਮੁੱਖ ਮੰਤਰੀ ਦੀ ਸਹੁੰ ਚੁੱਕੋ, ਤੇ ਉਹਨਾਂ ਨੇ ਉਹਦਾ ਹੁਕਮ ਪ੍ਰਵਾਨ ਕੀਤਾ। ਸੋ ਉਹਦਾ ਇਨਾਮ ਹੈ ਕਿ ਇਹਨਾਂ ਨੂੰ ਲੈ ਲਿਆ। ਤੇ ਨਿਤਿਨ ਗਡਕਰੀ ਨੂੰ ਕਾਹਦੀ ਸਜ਼ਾ ਫਿਰ? ਜੀ, ਜੇ ਉਹਨਾਂ ਨੂੰ ਇਨਾਮ ਆ ਤਾਂ ਇਹਨਾਂ ਨੂੰ ਕੀ ਇਸ ਗੱਲ ਦੀ ਸਜ਼ਾ ਕਿ ਇਹਨਾਂ ਦਾ ਜਿਹੜਾ ਇੱਕ ਮੰਤਰਾਲਾ ਹੈ ਉਹ ਪੀਐਮਓ ਹਾਊਸ ਤੋਂ ਬਿਨਾਂ ਆਪਣਾ ਖੁਦਮੁਖਤਿਆਰੀ ਨਾਲ ਚੱਲਦਾ? ਕੀ ਇਹ ਕਿ ਇਹਨਾਂ ਦੇ ਮੰਤਰਾਲੇ ਦੇ ਵਿੱਚ ਕਹਿੰਦੇ ਗਡਕਰੀ ਆਪ ਫੈਸਲੇ ਲੈਂਦੇ ਨੇ, ਆਪ ਅਧਿਕਾਰੀ ਨਾਲ ਬੈਠਕ ਕਰਦੇ ਨੇ, ਆਪ ਖਜ਼ਾਨਾ ਮੰਤਰੀ ਤੋਂ ਮੰਗ ਕਰਦੇ ਨੇ, ਆਪ ਸਾਰੀਆਂ ਰਿਪੋਰਟਾਂ ਤਿਆਰ ਕਰਦੇ ਨੇ, ਕਿ ਪੀਐਮਓ ਸਾਹਿਬ ਦੇ ਸਿੱਧੇ ਹੁਕਮ ਨਹੀਂ ਇਹ ਮੰਨਦੇ ਜਿਹੜੇ ਬੈਕਡੋਰ ਆਉਂਦੇ ਨੇ ਜਿਵੇਂ ਬਾਕੀ ਮੰਤਰੀਆਂ ਨੂੰ ਕਹਿੰਦੇ। ਇਸ ਲਈ ਜਾਂ ਮਤਲਬ ਕਿ ਇਹ ਲੱਗਦਾ ਕਿ ਹਾਂ ਇਹ ਦੋ ਚਿਹਰੇ ਨੇ ਜਿਹੜੇ ਮੇਰੇ ਤੋਂ ਬਾਅਦ, ਕਿਉਂਕਿ ਉਧਰ ਪਤਾ ਲੱਗ ਰਿਹਾ ਕਿ ਮੋਦੀ ਜੀ ਦੀ ਪਸੰਦ ਜੋਗੀ ਜੀ ਨੇ ਤੇ ਅਮਿਤ ਸ਼ਾਹ ਹੋਰੀ ਜਿਸ ਮਤਲਬ ਕਿ ਕੈਟਾਗਰੀ ਚ ਆਉਂਦੇ ਨੇ, ਉਹ ਨਾ ਤਾਂ ਹੁਣ ਮੋਦੀ ਤੋਂ ਵੱਖ ਹੋ ਸਕਦੇ ਨੇ, ਨਾ ਉਹ ਵਿਰੋਧ ਕਰਨ ਵਾਲੀ ਭੂਮਿਕਾ ਚ ਨੇ, ਕਿਉਂਕਿ ਉਹਨਾਂ ਨੂੰ ਇੰਨਾ ਕੁਝ ਮਿਲ ਲਿਆ ਕਿ ਉਹਦੇ ਨਾਲ ਫਿਰ ਪਾਰਟੀ ਨਹੀਂ ਖੜੂਗੀ ਜੋ ਵਿਰੋਧ ਕਰਦੇ ਨੇ। ਤੇ ਤੀਸਰਾ ਇੱਕ ਨਾਂ ਇਹਨਾਂ ਚ ਹੈ ਰਾਜਨਾਥ ਸਿੰਘ, ਔਰ ਰਾਜਨਾਥ ਸਿੰਘ ਹੋਰਾਂ ਨੇ ਪ੍ਰਵੀਨ ਜੀ ਲੱਗਦਾ ਕਿ ਉਹਨਾਂ ਨੇ ਸਰੈਂਡਰ ਕਰ ਦਿੱਤਾ, ਕਿਉਂਕਿ ਇੱਕ ਦੌਰ ਦੇਖੋ ਅਡਵਾਨੀ ਵਾਜਪਾਈ ਆ, ਅਡਵਾਨੀ ਜੀ ਔਰ ਵਾਜਪਾਈ, ਮੁਰਲੀ ਮਨੋਹਰ ਜੋਸ਼ੀ, ਜਸਵੰਤ ਸਿਨਹਾ, ਇਹ ਜਿਹੜੀ ਦੂਸਰੇ ਜਸਵੰਤ ਹੋਰੀ, ਇਹ ਜਿਹੜਾ ਇੱਕ ਗਰੁੱਪ ਸੀਗਾ, ਇਸ ਤੋਂ ਬਾਅਦ ਵਾਲੀ ਜਿਹੜੀ ਪੀੜ੍ਹੀ ਸੀ ਜਾਂ ਕਹਿ ਸਕਦੇ ਜਿਹੜੇ ਇਹਨਾਂ ਦੀ ਥਾਂ ਲੈਣ ਵਾਲੀ ਧਿਰ ਸੀ, ਉਹ ਗਬਲੀ ਗਾਇਬ ਕਰ ਦਿੱਤੀ ਗਈ, ਜਿਹਦੇ ਵਿੱਚੋਂ ਬੇਸ਼ੱਕ ਸੁਸ਼ਮਾ ਸਵਰਾਜ ਹੋਰੀ ਮਤਲਬ ਕਿ ਮੰਤਰਾਲੇ 'ਚ ਰਹਿੰਦੇ ਰਹੇ, ਪਰ ਜੋ ਭਾਲਦੇ ਸੀ ਜਾਂ ਜਿਸ ਤਰ੍ਹਾਂ ਦਾ ਉਹ ਮਹਿਸੂਸ ਕਰਦੇ ਮੇਰਾ ਕੱਦ ਹੈ, ਉਹ ਥਾਂ ਨਹੀਂ ਮਿਲਿਆ, ਉਹਨਾਂ ਨੂੰ ਸਾਈਡਲਾਈਨ ਕੀਤਾ ਗਿਆ। ਅਰੁਣ ਜੇਤਲੀ ਬੇਸ਼ੱਕ ਪੰਜਾਬ ਤੋਂ ਕੈਪਟਨ ਨੇ ਹਰਾ ਕੇ ਵੀ ਭੇਜਤੇ ਸੀ, ਪਰ ਉਹਦੇ ਬਾਵਜੂਦ ਉਹਨਾਂ ਨੂੰ ਵਿੱਤ ਮੰਤਰੀ ਲਿਆ ਗਿਆ, ਲੱਗਦਾ ਸੀ ਕਿ ਵੱਡਾ ਮਤਲਬ ਕਿ ਉਹਨਾਂ ਨੂੰ ਅਹੁਦਾ ਦਿੱਤਾ ਗਿਆ, ਪਰ ਉਹ ਜਿਸ ਤਰ੍ਹਾਂ ਇਹਨਾਂ ਦੇ ਮੁਕਾਬਲੇ ਸੀ ਮੋਦੀ ਜੀ ਉਸ ਤਰ੍ਹਾਂ ਉਹ ਸਾਈਡਲਾਈਨ, ਪਰ ਹੁਣ ਉਹ ਚਲੋ ਫਾਨੀ ਸੰਸਾਰ ਤੋਂ ਹੀ ਉਹ ਵਿਦਾ ਹੋ ਗਏ, ਇਸ ਲਈ ਮਤਲਬ ਉਹ ਸਥਾਨ ਤੱਕ ਖਾਲੀ ਹੈ ਇਹਨਾਂ ਦਾ। ਸੋ ਜੇਤਲੀ ਔਰ ਸੁਸ਼ਮਾ ਤੋਂ ਬਾਅਦ ਜੇਕਰ ਕੋਈ ਨਾਮ ਬਚਦੇ ਸੀਗੇ ਇਸ ਲਾਈਨ ਦੇ ਵਿੱਚ ਤਾਂ ਉਹ ਕਿਤੇ ਨਾ ਕਿਤੇ ਵੈਂਕਈਆ ਨਾਇਡੂ, ਨਿਤਿਨ ਗਡਕਰੀ ਜਾਂ ਰਾਜਨਾਥ ਸਿੰਘ, ਇਹ ਤਿੰਨ ਨਾਂ ਸੀਗੇ। ਸੋ ਰਾਜਨਾਥ ਨੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹਨਾਂ ਦਾ ਦਬਦਬਾ ਕਬੂਲ ਕਰ ਲਿਆ, ਉਹ ਜੋ ਉਹਨਾਂ ਨੂੰ ਮਿਲਦਾ ਠੀਕ ਹੈ ਜੀ, ਕਿ ਮੈਨੂੰ ਪਿਛਲੀ ਵਾਰ ਤੁਸੀਂ ਗ੍ਰਹਿ ਮੰਤਰਾਲਾ ਸੀ, ਇਸ ਵਾਰ ਮੇਰਾ ਰੈਂਕ ਵੀ ਘਟਾਤਾ, ਮੈਨੂੰ ਤਾਂ ਵੀ ਮਨਜ਼ੂਰ ਹੈ, ਪਰ ਰੱਖਿਆ ਮੰਤਰਾਲਾ ਵੀ ਵੱਡਾ ਹੁੰਦਾ। ਪਰ ਇਸ ਤਰ੍ਹਾਂ ਇਸ ਲਈ ਨਿਤਿਨ ਗਡਕਰੀ ਔਰ ਲੈ ਦੇ ਕੇ ਬਚੇ ਸੀ ਵੈਂਕਈਆ ਨਾਇਡੂ। ਵੈਂਕਈਆ ਨਾਇਡੂ ਹੋਰਾਂ ਨੂੰ ਉਪ ਰਾਸ਼ਟਰਪਤੀ ਬਣਾ ਕੇ ਰਾਜਨੀਤਿਕ ਸਰਗਰਮ ਤੋਂ ਬਾਹਰ ਕਰ ਹੀ ਦਿੱਤਾ ਸੀ, ਇਸ ਵਾਰ ਰਾਸ਼ਟਰਪਤੀ ਬਣਾਏ ਨਹੀਂ, ਇਸ ਲਈ ਉਹਨਾਂ ਨੂੰ ਪੂਰੀ ਤਰ੍ਹਾਂ ਉਹਨਾਂ ਦਾ ਰਾਜਨੀਤਿਕ ਕੈਰੀਅਰ ਦਾ ਇੱਕ ਤਰ੍ਹਾਂ ਨਾਲ ਫੁੱਲ ਸਟਾਪ ਲੱਗ ਗਿਆ। ਸੋ ਕੁੱਲ ਮਿਲਾ ਕੇ ਨਿਤਿਨ ਗਡਕਰੀ ਔਰ ਸ਼ਿਵਰਾਜ ਚੌਹਾਨ ਸੀ ਜਿਹੜੇ ਲੱਗਦੇ ਸੀ ਨਰਿੰਦਰ ਮੋਦੀ ਦੇ ਮੁਕਾਬਲੇ ਵਾਲੀ ਧਿਰ ਨੇ। ਸੋ ਉਹਨਾਂ ਨੂੰ ਇਸ ਤਰੀਕੇ ਨਾਲ ਲੱਗ ਰਿਹਾ ਕਿ ਅੱਜ ਉਹਨਾਂ ਨੂੰ ਸੰਸਦੀ ਬੋਰਡ ਚੋਂ ਵੀ ਬਾਹਰ ਕੀਤਾ ਇਹਨਾਂ ਨੇ ਉਹਨਾਂ ਨੂੰ ਜਿਹੜੀ ਦੂਸਰੀ ਚੋਣ ਕਮੇਟੀ ਹੈ, ਇਹਨਾਂ ਦੀ ਚੋਣ ਵਾਲੀ ਕਮੇਟੀ ਬਣੀ ਹੈ ਜਿਹਨੇ ਚੋਣ ਲਈ ਕੰਮ ਕਰਨਾ, ਉਹਦੇ ਵਿੱਚੋਂ ਵੀ ਬਾਹਰ ਕੀਤਾ, ਔਰ ਉਮਰ ਦਰਾਜ਼ ਬੰਦੇ ਲਏ ਨੇ। ਸੋ ਉਸ ਤੋਂ ਹਿਸਾਬ ਲੱਗਦਾ ਕਿ ਵਾਜਪਾਈ ਤੋਂ ਬਾਅਦ, ਅਡਵਾਨੀ ਤੋਂ ਬਾਅਦ ਹੁਣ ਨਰਿੰਦਰ ਮੋਦੀ ਇਸ ਨਜ਼ਰੀਏ ਤੋਂ ਕਿ ਨਵੀਂ ਪੀੜ੍ਹੀ ਚੋਂ ਵੀ ਜੇ ਮੈਨੂੰ ਚੁਣੌਤੀ ਮਿਲਦੀ ਆ, ਪਹਿਲਾਂ ਪੁਰਾਣੀ ਪੀੜ੍ਹੀ ਚੋਂ ਚੁਣੌਤੀ ਸੀ, ਹੁਣ ਨਵੀਂ ਚੋਂ ਚੁਣੌਤੀ ਮਿਲਦੀ ਆ, ਮੈਂ ਉਹਨੂੰ ਵੀ ਸਾਈਡਲਾਈਨ ਕਰਕੇ ਅੱਗੇ ਵਧਣਾ ਚਾਹੁੰਦਾ। ਉਹ ਇਸ ਦੇ ਵਿੱਚ ਉਹਨਾਂ ਦੀ ਰਾਜਨੀਤਿਕ ਸੂਝ, ਚਾਲ, ਸ਼ਰਾਰਤ ਤੇ ਮਨਸ਼ਾ ਸਾਫ਼ ਝਲਕਦੀ ਆ ਕਿ ਸਿਰਫ ਤੇ ਸਿਰਫ ਮੈਂ ਨਜ਼ਰ ਆਵਾਂ ਔਰ ਜਿਹੜਾ ਬਣੇ ਮੇਰੇ ਆਸ਼ੀਰਵਾਦ ਨਾਲ ਬਣੇ। ਜੀ। ਤੁਸੀਂ ਲਾਲਪੁਰਾ ਦਾ ਜ਼ਿਕਰ ਕੀਤਾ ਵਿੱਚ ਦੀ ਸ਼ਰਮਾ ਜੀ। ਲਾਲਪੁਰਾ ਦੀ ਐਂਟਰੀ ਕਹਿੰਦੇ ਪੰਜਾਬ ਦੇ ਵਿੱਚ ਬੀਜੇਪੀ ਦਾ ਦਾਖਲਾ ਜਾਂ ਦਾਖਲੇ ਦੀ ਸਿਆਸਤ? ਪ੍ਰਵੀਨ ਜੀ, ਇੱਕ RSS ਰਾਸ਼ਟਰੀ ਸਵੈਂ ਸੇਵਕ ਸੰਘ ਜੀ ਤੇ ਉਹਨੂੰ ਵੀ ਇਹ RSS ਲਿਖਦੇ ਨੇ ਰਾਸ਼ਟਰੀ ਸਿੱਖ ਸੰਗਤ। ਸਹੀ ਹੈ। ਤੇ ਇਹ ਉਸੇ ਤਰ੍ਹਾਂ ਹੈ ਕਿ ਇਹ ਹੈ ਸੰਘ ਹੈ ਪਰ ਸਿੰਘ ਹੈ। ਜੀ। ਸੋ ਲਾਲਪੁਰਾ ਹੋਰੀ ਪੂਰੀ ਤਰ੍ਹਾਂ ਨਾਲ ਭਾਜਪਾਈਕਰਨ, ਪੂਰੀ ਤਰ੍ਹਾਂ ਨਾਲ ਸੰਘੀਕਰਨ, ਪੂਰੀ ਤਰ੍ਹਾਂ ਨਾਲ ਉਹਨਾਂ ਦਾ ਉਹ ਭਗਵਾ ਰੰਗ ਉਹ ਚੜ ਗਿਆ ਇਹਨਾਂ ਨੂੰ। ਸੋ ਬੇਸ਼ੱਕ ਇਹ ਪੁਰਾਣੇ ਅਧਿਕਾਰੀ ਨੇ, ਪੁਲਿਸ ਅਧਿਕਾਰੀ ਰਹੇ ਨੇ, ਵੱਡੇ ਅਹੁਦਿਆਂ ਤੇ ਰਹੇ ਨੇ, ਔਰ ਗੁਰਸਿੱਖ ਮਰਿਆਦਾ ਨੂੰ ਅਪਣਾਏ ਹੋਏ ਮੰਨੇ ਜਾਂਦੇ ਰਹੇ ਨੇ, ਕਿਉਂਕਿ ਮੇਰੇ ਜ਼ਿਹਨ 'ਚ ਹੈ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰੀ ਵਾਲਾ ਹੁਕਮ ਸੁਣਾਇਆ ਜਾਂਦਾ ਹੈ ਜਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਹੁੰਦੀ ਹੈ, ਤਦ ਉਹਨਾਂ ਵੱਲੋਂ ਸੁਨੇਹਾ ਆਉਂਦਾ ਕਿ ਆ ਜਾਓ ਗ੍ਰਿਫਤਾਰ ਕਰਨ, ਕੋਈ ਸਵਾਲ ਨਹੀਂ, ਪਰ ਆਇਓ ਉਹ ਜਿਹੜਾ ਗੁਰਸਿੱਖ ਪੂਰਾ ਤਾਂ ਹੋਵੇ ਘੱਟੋ ਘੱਟ। ਸੋ ਇਸ ਲਈ ਫਿਰ ਉਸ ਸਮੇਂ ਕਹਿੰਦੇ ਲਾਲਪੁਰਾ ਹੋਰਾਂ ਦੀ ਡਿਊਟੀ ਲੱਗਦੀ ਆ ਕਿ ਹਾਂ ਜੀ ਤੁਸੀਂ ਗੁਰਸਿੱਖ ਹੈਗੇ ਹੋ। ਸੋ ਇਸ ਲਈ ਇਹ ਉਸ ਨੂੰ ਵੀ ਆਪਣੀ ਤਾਕਤ ਵਜੋਂ ਰੱਖਦੇ ਨੇ ਕਿ ਦੇਖੋ ਮੈਂ ਤਾਂ ਉਧਰੋਂ ਵੀ ਪ੍ਰਵਾਨ ਮਿਲਿਆ ਹੋਇਆ ਕਿ ਮੈਂ ਗੁਰਸਿੱਖ ਹੈ ਨਾ। ਜੀ ਤੇ ਇਸ ਲਈ ਹੁਣ ਉਹ ਗੁਰਸਿੱਖੀ ਨੂੰ ਇਹਨਾਂ ਨੇ ਬੀਜੇਪੀ ਦੀ ਝੋਲੀ ਪਾਇਆ ਹੋਇਆ। ਤੇ ਇਸ ਮੌਕੇ 2012 ਦੇ ਵਿੱਚ ਇਹ ਬੀਜੇਪੀ 'ਚ ਆਏ ਸੀ, ਉਹਨਾਂ ਨਾਲ ਜੁੜੇ, ਰੋਪੜ ਹਲਕੇ ਦੇ ਵਿੱਚ ਆਪਣੀ ਰਾਜਨੀਤਿਕ ਜ਼ਮੀਨ ਤਲਾਸ਼ੀ, ਬੇਸ਼ੱਕ ਨਹੀਂ ਕੁਛ ਪੱਲੇ ਪਿਆ, ਮਤਲਬ ਕਿ ਜ਼ਮਾਨਤਾਂ ਤੱਕ ਜ਼ਬਤ ਹੋਈਆਂ, ਪਰ ਉਹਦੇ ਬਾਵਜੂਦ ਦਿੱਲੀ ਦੇ, ਕੇਂਦਰ ਦੇ, ਭਾਜਪਾ ਦੇ ਹਾਈ ਕਮਾਂਡ ਦੇ ਨੇੜੇ ਹੁੰਦੇ ਗਏ। ਕਾਰਨ ਸਿਰ ਤੇ ਦਸਤਾਰ ਹੋਣਾ ਤੇ
ਦਾੜੇ ਦਾ ਪ੍ਰਕਾਸ਼ ਹੋਣਾ। ਸੋ ਹੋਰ ਬੀਜੇਪੀ ਨੂੰ ਮਤਲਬ ਕਿ ਕੋਈ ਸਿੱਖੀ ਨਾਲ ਮੋਹ ਨਹੀਂ, ਉਹਨਾਂ ਨੂੰ ਸਿੱਖ ਚਿਹਰਿਆਂ ਨਾਲ ਮੋਹ ਹੁੰਦਾ ਜਾ ਰਿਹਾ, ਕਿਉਂਕਿ ਉਹਨਾਂ ਨੇ ਵੋਟਾਂ ਲੈਣੀਆਂ ਨੇ। ਸੋ ਇਸ ਲਈ ਇਹ ਪਹਿਲੀ ਵਾਰ ਹੈ ਕਿ ਭਾਜਪਾ ਦੇ ਸੰਸਦੀ ਬੋਰਡ ਦੇ ਵਿੱਚ ਕੋਈ ਸਿੱਖ ਚਿਹਰਾ ਸ਼ਾਮਲ ਕੀਤਾ ਗਿਆ ਹੋਵੇ। ਬੇਸ਼ੱਕ ਹੁਣ ਲਗਾਤਾਰ ਇਹਨਾਂ ਨੇ ਸਰਸੇ ਨੂੰ ਸ਼ਾਮਲ ਕਰਨਾ, ਫਿਰ ਇਸ ਤੋਂ ਬਾਅਦ ਮਤਲਬ ਕਿ ਪੰਜਾਬ ਦੇ ਵਿੱਚੋਂ ਕਿੰਨੇ ਹੀ ਕਾਂਗਰਸੀ ਲੀਡਰਾਂ ਨੂੰ ਸਿੱਖ ਚਿਹਰਿਆਂ ਵਜੋਂ ਸਾਹਮਣੇ ਲਿਆਉਣਾ, ਫਿਰ ਘਰਾਂ ਬੁਲਾ ਕੇ ਮੀਟਿੰਗਾਂ ਮੋਦੀ ਜੀ ਨੇ ਕਰਕੇ ਉਹ ਬਕਾਇਦਾ 6-6 ਕੈਮਰੇ ਲਾ ਕੇ ਉਹ ਫੋਟੋਆਂ ਜਨਤਕ ਕਰਨੀਆਂ ਕਿ ਦੇਖੋ ਮੇਰੇ ਨਾਲ ਤਾਂ ਸਾਰਾ ਸਿੱਖ ਭਾਈਚਾਰਾ ਆ ਗਿਆ, ਸਿੱਖ ਵਫਦ ਮੈਨੂੰ ਆ ਕੇ ਮਿਲ ਰਿਹਾ। ਸੋ ਉਹ ਜਿਹੜੇ ਉੱਧਰ ਮਿਲਣ ਜਾਂਦੇ ਸੀ ਉਹ ਇੱਧਰ ਰਾਜਸਭਾ ਵੀ ਲੈ ਗਏ, ਚਾਹੇ ਉਹ ਸਾਨੀ ਨੇ, ਚਾਹੇ ਸੰਤ ਬਲਵੀਰ ਸਿੰਘ ਸਿੰਚਲ ਹੋਰੀ ਨੇ। ਸੋ ਅੱਜ ਆਮ ਆਦਮੀ ਪਾਰਟੀ ਤੋਂ ਰਾਜਸਭਾ ਵੀ ਲੈ ਗਏ। ਸੋ ਇਸ ਲਈ ਇਹ ਜਿਹੜੇ ਘਟਨਾਕ੍ਰਮ ਨੇ, ਇਹਨਾਂ ਨੇ ਕਿਤੇ ਨਾ ਕਿਤੇ ਅੱਜ ਲਾਲਪੁਰਾ ਹੋਰਾਂ ਦਾ ਰਾਜਨੀਤਿਕ ਕੱਦ ਜ਼ਰੂਰ ਵਧਿਆ, ਪੰਜਾਬ 'ਚ ਉਹਨਾਂ ਦਾ ਪਾਰਟੀ ਦੇ ਅੰਦਰ ਰੁਤਬਾ ਜ਼ਰੂਰ ਵਧਿਆ, ਪਰ ਇਸ ਨੂੰ ਸਾਫ਼ ਸਮਝਣ ਦੀ ਲੋੜ ਹੈ ਕਿ ਇਹ 2024 ਪਲੱਸ 2027 ਇਹ ਉਸ ਮਿਸ਼ਨ ਦੀ ਤਿਆਰੀ ਹੈ। ਪੰਜਾਬ 'ਚ ਬੀਜੇਪੀ ਜਿਹੀ ਜਿਹੀ ਆਪਣੀ ਰਾਜਨੀਤਿਕ ਜ਼ਮੀਨ ਤਲਾਸ਼ ਰਹੀ ਹੈ, ਉਹਨੂੰ ਇਹ ਸਾਫ਼ ਪਤਾ ਹੈ ਕਿ ਸਾਡੇ ਕੋਲ ਸਾਡੇ ਸਿੱਖ ਚਿਹਰਿਆਂ ਤੋਂ ਬਿਨਾਂ ਸਾਨੂੰ ਕੁਝ ਨਹੀਂ ਬਣਾ। ਪਰ ਜਿਵੇਂ ਇਹਨਾਂ ਨੂੰ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਲਗਾਇਆ ਗਿਆ, ਉਸ ਤੋਂ ਸਾਫ਼ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਜਿੱਥੇ SC BC ਭਾਈਚਾਰੇ ਤੇ ਨਜ਼ਰ ਹੈ, ਜਿੱਥੇ ਹਿੰਦੂ ਚਿਹਰਿਆਂ ਤੇ ਨਜ਼ਰ ਹੈ, ਹਿੰਦੂ ਭਾਈਚਾਰੇ ਦੀ ਵੋਟ ਬੈਂਕ ਤੇ ਨਜ਼ਰ ਹੈ, ਉੱਥੇ ਉਹਨਾਂ ਦੀ ਮੁੱਖ ਨਜ਼ਰ ਘੱਟ ਗਿਣਤੀਆਂ ਦੇ ਵਜੋਂ ਵੀ ਉਸ ਭਾਈਚਾਰੇ ਤੇ ਵੀ ਖਾਸ ਕਰਕੇ ਕਿ ਭਾਈ ਸਿੱਖਾਂ ਨੂੰ ਕਿਵੇਂ ਨਾਲ ਲੈ ਕੇ ਤੁਰਨਾ। ਸੋ ਇਸ ਲਈ ਉਹਨਾਂ ਨੂੰ ਪਤਾ ਹੈ ਕਿ ਸਿੱਖਾਂ ਤੋਂ ਬਿਨਾਂ, ਜੱਟਾਂ ਤੋਂ ਬਿਨਾਂ ਪੰਜਾਬ 'ਚ ਬੀਜੇਪੀ ਦੇ ਪੈਰ ਲਾਉਣੇ ਬਹੁਤ ਔਖੇ ਨੇ, ਪੇਂਡੂ ਖੇਤਰ ਤੋਂ ਬਿਨਾਂ ਪੈਰ ਲਾਉਣੇ ਬਹੁਤ ਔਖੇ ਨੇ। ਇਸ ਲਈ ਲਾਲਪੁਰਾ ਕੀ ਉਹ ਹਥਿਆਰ ਬਣ ਕੇ ਬੀਜੇਪੀ ਲਈ ਕੰਮ ਕਰ ਸਕਦੇ ਨੇ ਜਿਹਦੇ ਰਾਹੀਂ ਉਹ ਇੱਥੇ ਝੰਡਾ ਚਲਾਉਣ ਨੂੰ ਫਿਰਦੇ ਨੇ। ਜੀ ਜੀ ਜੀ, ਸਹੀ ਕਿਹਾ ਤੁਸੀਂ। ਬੀਜੇਪੀ ਦੇ ਮੈਥਮੈਟਿਕਸ ਦੇ ਵਿੱਚ ਇਹ ਜਿਹੜੇ ਸੋਸ਼ਲ ਇੰਜੀਨੀਅਰਿੰਗ ਹੈ ਬੀਜੇਪੀ ਦੀ, ਕਹਿੰਦੇ ਸ਼ਰਮਾ ਜੀ, ਉਹ ਬੜੀ ਮਜ਼ਬੂਤ ਆ, ਬੜੀ ਕਾਬਿਲੇ ਤਾਰੀਫ ਤਾਂ ਵੀ ਕਹਿ ਸਕਦੇ, ਪਰ ਕਿਆ ਰਾਜਨੀਤਿਕ ਜੀ ਵਧੀਆ ਉਹਨਾਂ ਦੀ ਹੁੰਦੀ ਹੈ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧ ਗਏ ਸ਼ਰਮਾ ਜੀ। ਜਦੋਂ ਸਰਦੀਆਂ ਸੀਗੀਆਂ, ਕਿਸਾਨ ਅੰਦੋਲਨ ਚੱਲ ਕੇ ਹਟਿਆ ਸੀਗਾ, ਮੋਦੀ ਸਾਹਿਬ ਨੇ ਆਉਣਾ ਸੀ ਫਿਰੋਜ਼ਪੁਰ, ਮੀਂਹ ਪੈ ਗਿਆ, ਦਰਸ਼ਕ ਉਹਨੇ ਪਹੁੰਚੇ ਨਹੀਂ ਜਿੰਨੇ ਜਾ ਰਹੇ ਸਨ, ਚੋਣਾਂ ਦਾ ਮਾਹੌਲ ਸੀ, ਔਰ ਰੈਲੀ ਤਾਂ ਮੋਦੀ ਸਾਹਿਬ ਨੂੰ ਘਿਓ ਵਾਂਗੂ ਲੱਗਦੀ, ਤੁਹਾਨੂੰ ਪਤਾ ਹੀ ਹੈ, ਸਪੀਚ ਕਰਨੀ ਹੋਵੇ ਸਹੀ। ਰਾਹ ਦੇ ਵਿੱਚ ਕੁਛ ਕੁ ਕਿਸਾਨਾਂ ਨੇ ਧਰਨਾ ਸੀਗਾ ਉਹਨਾਂ ਦਾ, ਤੇ ਝੰਡੇ ਤਾਂ ਹਾਲਾਂਕਿ ਭਾਜਪਾਈ ਵੀ ਵੇਖੇ ਗਏ, ਉੱਥੇ ਨੇੜੇ ਹਿਮਾਚਲ ਦੇ ਬੰਦੇ ਸੀ। ਬਾਅਦ ਦੇ ਵਿੱਚ ਕਿਸੇ ਨੇ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਉਹ ਕਮਲ ਦੇ ਫੁੱਲ ਵਾਲੇ ਝੰਡੇ ਮੋਦੀ ਦੇ ਕਾਫਲੇ ਨੇੜੇ ਗਏ ਕਿਵੇਂ, ਪਰ ਕਹਿੰਦੇ ਵੀ ਸੁਰੱਖਿਆ 'ਚ ਸੰਨ ਲੱਗ ਗਈ, ਇਹ ਪ੍ਰਚਾਰਿਆ ਗਿਆ। ਹੁਣ ਫੇਰ ਪੰਜਾਬ ਆ ਰਹੇ ਆ ਮੋਦੀ ਸਾਹਿਬ। ਪ੍ਰਵੀਨ ਜੀ, ਨਰਿੰਦਰ ਮੋਦੀ, ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਰੈਲੀ ਦਾ ਵੀ ਚਾਅ ਰਹਿੰਦਾ ਜੀ, ਔਰ ਪੰਜਾਬ ਨਾਲ ਉਹਨਾਂ ਦਾ ਪੁਰਾਣਾ ਨਾਤਾ ਵੀ ਹੈ ਰਾਜਨੀਤਿਕ ਤੌਰ ਤੇ। ਉਹ ਇੱਥੇ ਚੰਡੀਗੜ੍ਹ 'ਚ ਪ੍ਰਚਾਰਕ ਵਜੋਂ ਰਹਿੰਦੇ ਰਹੇ, ਉਹ ਜੰਮੂ ਕਸ਼ਮੀਰ ਔਰ ਹਿਮਾਚਲ ਦੇ ਖੇਤਰ 'ਚ ਜਦੋਂ ਆਉਣਾ ਤਾਂ ਪੰਜਾਬ ਉਹਨਾਂ ਦੇ ਟਿਕਾਣਿਆਂ 'ਚ ਵੀ ਰਿਹਾ। ਸੋ ਇਸ ਲਈ ਉਹ ਇੱਥੋਂ ਵਾਕਫ ਨੇ ਪੰਜਾਬ ਦੀ, ਮਤਲਬ ਕਿ ਸਾਡੀ ਜਿਹੜੀ ਉਹ ਹੈਗੀ ਹੈ ਇੱਥੇ ਦਾ ਸੱਭਿਆਚਾਰ ਹੈ ਜਿਹੜਾ, ਉਹ ਤੋਂ ਵਾਕਫ ਨੇ, ਇਹ 'ਚ ਕੋਈ ਦੋ ਨਹੀਂ। ਇਸੇ ਲਈ ਉਹ ਸਮਝਦੇ ਨੇ ਕਿ ਇੱਥੇ ਦਾ ਸਿੱਖ ਭਾਈਚਾਰਾ ਕਿਵੇਂ ਰਿਐਕਟ ਕਰਦਾ ਹੈ, ਹਿੰਦੂ ਭਾਈਚਾਰਾ ਕਿਵੇਂ ਸੋਚਦਾ ਹੈ, ਪੰਜਾਬ ਦੀ ਤਬੀਅਤ ਕਹੀ ਜਿਹੀ ਹੈ, ਪੰਜਾਬ ਦਾ ਪੈਮਾਨਾ ਕਿਹੋ ਜਿਹਾ। ਇਸ ਲਈ ਉਹ ਜਾਣਦੇ ਨੇ ਕਿ ਇੱਥੇ ਸਾਰਾ ਭਾਈਚਾਰਾ ਇੱਕੋ ਤਰ੍ਹਾਂ ਨਾਲ ਰਿਐਕਟ ਕਰਨ ਦਾ ਦਮ ਰੱਖਦਾ, ਇਸ ਲਈ ਉਹਨਾਂ ਨੂੰ ਪਤਾ। ਪਰ ਜਦੋਂ ਉਸ ਸਮੇਂ ਉਹ ਆਏ ਸੀ, ਉਸ ਸਮੇਂ ਉਹ ਮਾਮਲਾ ਚੰਨੀ ਬਨਾਮ ਕਿਤੇ ਨਾ ਕਿਤੇ ਮਤਲਬ ਕਿ ਬਣਿਆ ਕਿ ਹਾਂ ਭਾਈ ਚੰਨੀ ਨੇ ਉਹ ਸੁਰੱਖਿਆ ਦੇ ਵਿੱਚ ਕੋਤਾਹੀ ਕੀਤੀ, ਚੰਨੀ ਸਰਕਾਰ ਸਵਾਲਾਂ ਦੇ ਘੇਰੇ 'ਚ ਆ ਗਈ ਤੇ ਜਿਹਦੇ ਕਾਰਨ ਇਸ ਸਥਿਤੀ ਦੇ ਵਿੱਚੋਂ ਲੰਘਣਾ ਪਿਆ। ਪਰ ਹੁਣ ਦੁਬਾਰਾ ਫੇਰ ਨਰਿੰਦਰ ਮੋਦੀ ਜਦੋਂ ਆ ਰਹੇ ਨੇ ਤਾਂ ਉਹ ਚੰਡੀਗੜ੍ਹ 'ਚ ਆ ਰਹੇ ਨੇ। ਹੁਣ ਤਾਂ ਕੋਈ ਐਡੀ ਬੜੀ ਮੇਰਾ ਖਿਆਲ ਸਰਕਾਰ ਲਈ ਬੇਸ਼ੱਕ ਫਿਕਰਮੰਦੀ ਹੋ ਸਕਦੀ ਹੈ, ਪੁਰਾਣੇ ਇਤਿਹਾਸ ਨੂੰ ਲੈਂਦੇ ਹਾਂ, ਪਰ ਓਡਾ ਬੜਾ ਮਸਲਾ ਨਹੀਂ ਹੋਗਾ, ਕਿਉਂਕਿ ਚੰਡੀਗੜ੍ਹ ਮੁੱਲਾਂਪੁਰ ਖੇਤਰ ਦੇ ਵਿੱਚ ਨਿਊ ਚੰਡੀਗੜ੍ਹ ਜਿਹੜਾ ਬਾਦਲਾਂ ਨੇ ਵਸਾਇਆ, ਸਮਝ ਲਓ, ਉੱਥੇ ਜਿਹੜਾ ਹਸਪਤਾਲ ਹੈ ਕੈਂਸਰ ਦਾ, ਉਹਦਾ ਉਦਘਾਟਨ ਕਰਨਾ। ਪਰ ਜਿਹੜਾ ਚੱਲ ਰਹੀ ਹੋਵੇ ਸੰਸਥਾ, ਉਹਦਾ ਉਦਘਾਟਨ, ਮਤਲਬ ਜਿਵੇਂ ਤੁਸੀਂ ਕਿਹਾ ਨਾ ਕਿ ਰੈਲੀ ਉਹਨਾਂ ਨੂੰ ਘਿਓ ਵਾਂਗ ਲੱਗਦੀ ਹੈ, ਉਦਘਾਟਨ ਕਰਨ ਦਾ ਵੀ ਬਹੁਤ ਸ਼ੌਂਕ ਹੈ। ਸੋ ਉਹਨਾਂ ਨੂੰ ਕੈਮਰਿਆਂ 'ਚ ਰਹਿਣ ਦਾ ਵੀ ਬਹੁਤ ਸ਼ੌਂਕ ਹੈ। ਪ੍ਰਵੀਨ ਜੀ, ਉਹ ਹਸਪਤਾਲ ਟਾਟਾ ਕੰਪਨੀ ਦਾ ਪ੍ਰਾਈਵੇਟ ਹਸਪਤਾਲ ਹੈ, ਤੇ ਪ੍ਰਾਈਵੇਟ ਹਸਪਤਾਲ ਕਿਹੋ ਜਿਹੀ ਸੇਵਾ ਦਿੰਦੇ ਨੇ ਆਪਾਂ ਸਾਰੇ ਜਾਣਦੇ ਹਾਂ। ਸੋ ਉਸ ਹਸਪਤਾਲ ਦੇ ਵਿੱਚ ਮਰੀਜ਼ਾਂ ਦਾ ਇਲਾਜ ਜ਼ਰੂਰ ਸ਼ੁਰੂ ਹੋ ਗਿਆ। ਇਸ ਇਲਾਕੇ ਦੀ ਇਹ ਤਰਾਸਦੀ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਪਿਛਲੇ ਦਿਨੀ ਪ੍ਰਸਾਰਿਆ ਜਾਂਦਾ ਸੀ ਕਿ ਦੇਖੋ ਜੀ ਅਸੀਂ ਇੰਨੇ ਨਸ਼ਾ ਛਡਾਊ ਕੇਂਦਰ ਖੋਲ੍ਹਤੇ, ਜਿਵੇਂ ਪੰਜਾਬ ਦੇ ਵਿੱਚ ਪ੍ਰਚਾਰਿਆ ਗਿਆ ਜੀ ਕੁੜੀਆਂ ਲਈ ਨਸ਼ਾ ਛਡਾਊ ਕੇਂਦਰ ਖੋਲ੍ਹਤੇ। ਇਹਦਾ ਮਤਲਬ ਇਹ ਤੁਹਾਡੀ ਉਪਲਬਧੀ ਨਹੀਂ,
ਇਹ ਪੰਜਾਬ ਦੀ ਬਿਮਾਰੀ ਸਾਹਮਣੇ ਆ ਰਹੀ ਹੈ, ਪੰਜਾਬ ਦੀ ਤਕਲੀਫ ਸਾਹਮਣੇ ਆ ਰਹੀ, ਤੁਹਾਨੂੰ ਖੋਲਣੇ ਪੈ ਰਿਹਾ। ਉਸੇ ਤਰ੍ਹਾਂ ਕੈਂਸਰ ਰੋਕੂ ਹਸਪਤਾਲ ਖੋਲਣਾ ਤੇ ਪ੍ਰਧਾਨ ਮੰਤਰੀ ਦਾ ਉਦਘਾਟਨ ਕਰਨਾ ਇਹ ਪ੍ਰਾਪਤੀ ਨਹੀਂ, ਜੀ ਇਹ ਤਰਾਸਦੀ ਹੈ ਕਿ ਤੁਸੀਂ ਉਹਦੇ ਰੋਗੀ ਕਿਉਂ ਪੰਜਾਬ 'ਚ ਪੈਦਾ ਹੋ ਰਹੇ ਨੇ, ਉਹਦਾ ਹੱਲ ਕੌਣ ਕੱਢੇਗਾ। ਸਵਾਲ ਇਹ ਹੈ, ਮਤਲਬ ਕੈਂਸਰ ਕਿੰਨਾ ਭਿਆਨਕ ਪੰਜਾਬ 'ਚ ਫੈਲ ਚੁੱਕਿਆ ਜਾਂ ਪੰਜਾਬ ਦੇ ਆਲੇ ਦੁਆਲੇ ਫੈਲ ਚੁੱਕਿਆ ਕਿ ਤੁਹਾਨੂੰ ਉਹਦਾ ਉੱਥੇ ਫਿਰੋਜ਼ਪੁਰ ਦੇ ਵਿੱਚ ਵੀ ਹਸਪਤਾਲ ਹੈ, ਉੱਥੋਂ ਕੈਂਸਰ ਟ੍ਰੇਨ ਵੀ ਚੱਲੇ ਹੈ, ਤੇ ਉੱਥੇ ਹੁਣ ਚੰਡੀਗੜ੍ਹ 'ਚ ਵੀ ਤੁਸੀਂ ਸਪੈਸ਼ਲ, ਜਦੋਂ ਕਿ ਪਹਿਲਾਂ ਤੋਂ ਹਸਪਤਾਲਾਂ 'ਚ ਵੀ ਇਲਾਜ ਦੇ, ਇਹਦਾ ਮਤਲਬ ਸਪੈਸ਼ਲ ਹਸਪਤਾਲ ਜੇ ਖੋਲ੍ਹਣੇ ਪੈ ਰਹੇ ਤਾਂ ਕੈਂਸਰ ਕਿੱਡੀ ਵੱਡੀ ਭਿਆਨਕ ਬਿਮਾਰੀ। ਇਸ ਹਸਪਤਾਲ ਨੇ ਪ੍ਰਵੀਨ ਜੀ ਪੰਜਾਬ ਨੂੰ, ਹਰਿਆਣਾ ਨੂੰ, ਹਿਮਾਚਲ ਨੂੰ, ਜੰਮੂ ਕਸ਼ਮੀਰ ਨੂੰ, ਰਾਜਸਥਾਨ ਨੂੰ, ਯੂਪੀ ਨੂੰ, ਉੱਤਰਾਖੰਡ ਤੱਕ ਨੂੰ, ਇੰਨੇ ਮਤਲਬ ਕਿ 7 ਦੇ ਕਰੀਬ ਸੂਬਿਆਂ ਨੂੰ ਆਪਣੇ ਮਤਲਬ ਕਿ ਮਰੀਜ਼ਾਂ ਨੂੰ ਇਲਾਜ ਦੇਣਾ, ਤੇ ਇਹ ਉਸ ਖਣੋਂ ਪ੍ਰਾਈਵੇਟ ਹੈ ਤੇ ਕਿੰਨਾ ਕੁ ਪੈਸਾ ਲੱਗਣਾ ਇਹ ਹੁਣ ਆਪਾਂ ਸਾਰੇ ਜਾਣਦੇ, ਪਰ ਮੋਦੀ ਜੀ ਉਹਦਾ ਉਦਘਾਟਨ ਕਰਨ ਆ ਰਹੇ ਨੇ। ਸੋ ਉਸ ਬਹਾਨੇ ਪੰਜਾਬ ਨਾਲ ਦੁਬਾਰਾ ਉਹ, ਤਾਂ ਹੀ ਮੈਂ ਕਿਹਾ ਕਿ ਹੁਣ ਲਾਲਪੁਰੇ ਦਾ ਆਉਣਾ, ਮੋਦੀ ਜੀ ਦਾ ਪੰਜਾਬ ਕਨੀ ਨੂੰ ਗੇੜੇ ਮਾਰਨਾ, ਸਿੱਖ ਨੁਮਾਇੰਦਿਆਂ ਨਾਲ ਮਿਲਣਾ ਹੈ, ਉਹ ਕਿਤੇ ਨਾ ਕਿਤੇ ਸਾਫ਼ ਦੱਸਦਾ ਕਿ 24 ਦੀ ਤਿਆਰੀ ਕਰ ਲਈ ਗਈ ਹੈ ਤੇ ਪਲੱਸ ਫਿਰ 27 ਦੀ ਤਿਆਰੀ ਹੈ। ਇਹਨੂੰ ਉਸੇ ਕੜੀ ਵਜੋਂ ਦੇਖਣ ਦੀ ਲੋੜ। ਹਾਂ, ਪੰਜਾਬ ਸਰਕਾਰ ਦੇ ਹੱਥ ਪੈਰ ਜ਼ਰੂਰ ਫੁੱਲੇ ਨੇ ਉਹ ਪਿਛਲੀ ਘਟਨਾਕ੍ਰਮ ਨੂੰ ਲੈ ਕੇ, ਪਰ ਹੁਣ ਇਸ ਮੌਕੇ ਅਜਿਹਾ ਕੋਈ ਮੈਨੂੰ ਲੱਗਦਾ ਅੰਦੋਲਨ ਵੀ ਨਹੀਂ ਹੈਗਾ, ਅਜਿਹਾ ਕੋਈ ਰੋਸਾ ਵੀ ਨਹੀਂ ਹੈਗਾ, ਹੁਣ ਇਹ ਰੂਟੀਨ ਫੇਰੀ ਹੋਏਗੀ। ਜੀ ਸੋ ਦੇਖਦੇ ਹਾਂ ਜੀ ਉਹਨਾਂ ਦੀ ਰੂਟੀਨ ਫੇਰੀ ਕੀ ਕਰਦੀ ਹੈ ਪੰਜਾਬ ਵਾਸਤੇ। ਮੋਦੀ ਸਾਹਿਬ ਦੀ ਗੱਲ ਚੱਲੀ ਹੈ ਤੇ ਮੋਦੀ ਸਾਹਿਬ ਦੇ ਇੱਕ ਮੰਤਰੀ ਨੇ ਅਜੇ ਮਿਸ਼ਰਾ ਟੋਨੀ ਦੇ ਮੁੰਡੇ ਨੇ ਕਿਸਾਨ ਦਰੜ ਕੇ ਮਾਰਤੇ ਸੀਗੇ ਲਖੀਮਪੁਰ ਖੀਰੀ ਦੇ ਵਿੱਚ। ਇਨਸਾਫ ਨਹੀਂ ਮਿਲਿਆ, ਇਨਸਾਫ ਦੇ ਲਈ ਕਿਸਾਨ ਜਿਹੜੇ ਆ ਉਹ ਦੁਬਾਰਾ ਲਖੀਮਪੁਰ ਖੀਰੀ ਨੂੰ ਰਵਾਨਾ ਹੋ ਚੁੱਕੇ ਆ। ਸ਼ਰਮਾ ਜੀ ਬਿਲਕੁਲ, ਕਿਸਾਨਾਂ ਨੇ ਇਹ ਵੱਡਾ ਅੰਦੋਲਨ ਵਿੱਢਿਆ ਜੀ। ਪੰਜਾਬ ਤੋਂ ਵੱਡੀ ਕਾਲ ਦਿੱਤੀ ਗਈ ਸੀ ਕਿ ਚਲੋ ਲਖੀਮਪੁਰ ਖੀਰੀ, ਕਿਉਂਕਿ ਉੱਥੇ ਦੋਏ ਤਿੰਨੇ ਪਹਿਲੂ ਨੇ ਕਿ ਇੱਕ ਤਾਂ ਜਿਹੜੇ ਉਸ ਕਤਲ-ਏ-ਗਾਰਤ ਦੇ ਚੱਕਰ ਦੇ ਵਿੱਚ ਜਿਹੜੇ ਕਿਸਾਨ ਗ੍ਰਿਫਤਾਰ ਕੀਤੇ ਨੇ ਉਹਨਾਂ ਦਾ ਪਹਿਲੂ ਹੈ ਕਿ ਉਹਨਾਂ ਨਾਲ ਮਜ਼ਬੂਤ ਹੋ ਕੇ ਖੜਨ ਦੀ ਲੋੜ ਆ, ਕਿਉਂਕਿ ਉਹ ਸ਼ਰੇਆਮ ਸਾਰਾ ਕੁਝ ਸਾਫ਼ ਹੋਇਆ ਕੋਰਟ ਦੀਆਂ ਦਲੀਲਾਂ ਦੇ ਵਿੱਚ, ਕੋਰਟ ਦੇ ਹਵਾਲੇ ਨਾਲ ਇਹ ਗੱਲਾਂ ਸਾਫ਼ ਆਈਆਂ ਕਿ ਉਸ ਮਨਸ਼ਾ ਨਾਲ ਹੀ ਉੱਥੇ ਜੀਪਾਂ ਆਈਆਂ ਸੀ। ਉਹ ਮਨਸ਼ਾ ਉਹੀ ਸੀ, ਜਾਣਬੁੱਝ ਕੇ ਉਹ ਰੂਟ ਚੁਣਿਆ ਗਿਆ ਸੀ, ਜਾਣਬੁੱਝ ਕੇ ਉਹਨਾਂ ਤੇ ਅਟੈਕ ਕੀਤਾ ਗਿਆ ਸੀ, ਜਾਣਬੁੱਝ ਕੇ ਉਹ ਗੱਡੀ ਚੜਾਈ ਗਈ ਸੀ ਤੇ ਅੰਦਰ ਖੁਦ ਮੁੰਡਾ ਮੌਜੂਦ ਸੀ, ਰਫਲ ਉਹਦੀ ਸੀ, ਗੋਲੀਆਂ ਚੱਲੀਆਂ ਸੀ, ਕਿੰਨੇ ਤੱਥ ਸਾਹਮਣੇ ਆ ਚੁੱਕੇ ਨੇ। ਸੋ ਇਸੇ ਲਈ ਉਹ ਜ਼ਮਾਨਤ ਨਾ ਹੋ ਪਾਉਣਾ ਵੀ ਇੱਕ ਪਹਿਲੂ ਹੈ, ਪਰ ਦੂਸਰੇ ਪਾਸੇ ਕਿ ਉਹ ਬੰਦਾ ਫਿਰ ਸਰਕਾਰ ਦੇ ਵਿੱਚ ਕਿਵੇਂ ਹੈ, ਉਹ ਕੇਂਦਰ ਦੇ ਵਿੱਚ ਕਿਵੇਂ ਆ, ਉਹਦੇ ਕੋਲੋਂ ਰਾਜਗੱਦੀ ਕਿਵੇਂ ਆ, ਇਖਲਾਕੀ ਇੱਕ ਫਰਜ਼ ਹੁੰਦਾ। ਸੋ ਇਖਲਾਕ ਤਾਂ ਇਸ ਪਾਰਟੀ ਕੋਲ ਹੈ ਹੀ ਨਹੀਂ, ਜ਼ਮੀਰ ਤਾਂ ਇਸ ਪਾਰਟੀ ਕੋਲ ਹੈ ਹੀ ਨਹੀਂ। ਸੋ ਇਸ ਲਈ ਅਹੁਦੇ ਕਿੱਥੋਂ ਛੱਡਣਗੇ। ਪਰ ਉਹ ਤੋਂ ਵੀ ਵੱਡਾ ਉਹ ਹੈ ਕਿ ਪਾਰਟੀ ਦੇ ਹਾਈ ਕਮਾਂਡ ਵੀ ਇਸ ਗੱਲ ਦੇ ਉੱਤੇ ਨਹੀਂ ਆਇਆ ਕਿ ਮੰਤਰੀ ਸਾਹਿਬ ਉਨੀ ਦੇਰ ਤੱਕ ਘਰੇ ਬਹਿ ਲਓ ਜਿੰਨੀ ਦੇਰ ਮਾਮਲਾ ਨਹੀਂ ਨਿਬੜਦਾ। ਸਜ਼ਾ ਹੁੰਦੀ ਹੈ ਜਾਂ ਨਹੀਂ ਹੁੰਦੀ ਪਤਾ ਨਹੀਂ ਅਦਾਲਤ 'ਚ ਕੀ ਹੋਵੇ, ਪਰ ਘੱਟੋ ਘੱਟ ਉਨੀ ਦੇਰ ਤਾਂ ਲਾਂਭੇ ਕਰਨ ਦੀ ਹਿੰਮਤ ਰੱਖਦੇ ਕਿ ਅਮਿਤ ਸ਼ਾਹ ਔਰ ਨਰਿੰਦਰ ਮੋਦੀ ਇਹ ਵੀ ਨਹੀਂ ਕਰ ਸਕਦੇ, ਕਿ ਜੇਪੀ ਨੱਡਾ ਇਹ ਵੀ ਨਹੀਂ ਕਹਿ ਸਕਦੇ ਆਪਣੀ ਪਾਰਟੀ ਦੇ ਲੀਡਰ ਨੂੰ। ਸੋ ਇੱਥੋਂ ਸਾਫ਼ ਸਮਝ ਆਉਂਦੀ ਹੈ ਕਿ ਤੁਸੀਂ ਖੜਦੇ ਕਿਹਨਾਂ ਲੋਕਾਂ ਨਾਲੋਂ, ਤੁਸੀਂ ਕਿਹਨਾਂ ਲੋਕਾਂ ਦੀ ਪਿੱਠ ਤੇ ਖੜੇ ਹੋ। ਸੋ ਇਸ ਲਈ ਹੁਣ ਉਹਨਾਂ ਕਿਸਾਨਾਂ ਦੀ, ਉਹਨਾਂ ਪੀੜਤ ਪਰਿਵਾਰਾਂ ਦੀ, ਕਿਉਂਕਿ ਦਿੱਲੀ ਅੰਦੋਲਨ ਤੋਂ ਬਾਅਦ ਤੁਰੰਤ ਪੰਜਾਬ 'ਚ ਚੋਣਾਂ ਸੀ ਤੇ ਪੰਜਾਬ ਚੋਣਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੰਡੀਆਂ ਗਈਆਂ ਤੇ ਇਸ ਲਈ ਉਹ ਤਾਕਤ ਥੋੜੀ ਖਿੱਲਰ ਗਈ ਔਰ ਉਸੇ ਵਿੱਚੋਂ ਇਹ ਫਿਕਰਮੰਦੀ ਲਗਾਤਾਰ ਸੀ ਕਿ ਇਹਦੇ ਨਾਲ ਲਖੀਮਪੁਰ ਖੀਰੀ ਵਾਲਾ ਮਾਮਲਾ ਕਿਤੇ ਠੰਡਾ ਨਾ ਪੈ ਜਾਵੇ ਤੇ ਸਰਕਾਰ ਉਸ ਪਾਸਿਓਂ ਮਜ਼ਬੂਤ ਨਾ ਹੋ ਜਾਵੇ। ਇਸ ਲਈ ਹੌਲੀ ਹੌਲੀ ਅੰਦਰ ਕਿਸਾਨਾਂ ਅੰਦਰ ਇਹ ਚਰਚਾ ਚੱਲਣ ਲੱਗੀ ਸੀ ਔਰ ਉਧਰੋਂ ਉਸ ਇਲਾਕੇ ਤੋਂ ਲਗਾਤਾਰ ਕਿਸਾਨਾਂ ਦੇ ਸੁਨੇਹੇ ਜਥੇਬੰਦੀਆਂ ਨੂੰ ਆ ਰਹੇ ਸੀ। ਸੋ ਜਥੇਬੰਦੀਆਂ ਲਗਭਗ ਸਿਰ ਜੋੜ ਕੇ ਇਕੱਠੀਆਂ ਹੋਈਆਂ। ਪ੍ਰਵੀਨ ਜੀ, ਮੈਨੂੰ ਪਤਾ ਲੱਗ ਰਿਹਾ ਕਿ ਪੰਜਾਬ ਤੋਂ ਕਰੀਬ 24,000 ਦੇ ਕਰੀਬ ਕਿਸਾਨ ਗਏ ਨੇ। ਇਹ ਮੋਟਾ ਅੰਕੜਾ, ਇਹ ਤੋਂ ਵੱਧ ਹੋਏਗਾ, ਘੱਟ ਨਹੀਂ। 12,000 ਤੋਂ ਵੱਧ ਤਾਂ ਮੋਗੇ ਖੇਤਰ ਤੋਂ ਹੀ ਕਿਸਾਨ ਗਿਆ। ਫਿਰ ਇਸੇ ਤਰ੍ਹਾਂ ਬਠਿੰਡੇ ਇਲਾਕੇ ਤੋਂ ਵੀ 5,000 ਤੋਂ ਵੱਧ ਕਿਸਾਨ ਉਸ ਬੈਲਟ ਚੋਂ ਗਏ ਨੇ। ਫਿਰ 2,000 ਤੋਂ ਵੱਧ ਕਿਸਾਨ ਮਤਲਬ ਕਿ ਕੱਲੇ ਸੰਗਰੂਰ ਖੇਤਰ ਚੋਂ ਨਿਕਲ ਕੇ ਗਏ ਨੇ। ਬਾਕੀ ਉਹ ਸਾਰਾ ਬਠਿੰਡਾ ਬੈਲਟ, ਉਧਰਲੀ ਬੈਲਟ ਚੋਂ ਕਹਿੰਦੇ 5,000 ਦੇ ਕਰੀਬ ਉਧਰੋਂ ਗਿਆ। ਸੋ ਕਿਤੇ ਨਾ ਕਿਤੇ 19,000 ਕਿਸਾਨ ਤਾਂ ਇਹੀ ਹੈ ਤੇ ਬਾਕੀ ਪੰਜਾਬ ਦੇ ਵਿੱਚੋਂ ਕਿਤੋਂ 500 ਦਾ ਕਾਫਲਾ, ਕਿਤੋਂ 400 ਦਾ ਕਾਫਲਾ, ਕਿਤੋਂ 800 ਦਾ ਕਾਫਲਾ ਹੈ। ਲਗਾਤਾਰ ਇਹਦੇ ਵਿੱਚ ਗੁਰਦਾਸਪੁਰ ਵੀ ਹੈ, ਪਟਿਆਲਾ ਵੀ ਹੈ, ਫਰੀਦਕੋਟ ਵੀ ਹੈ, ਬਰਨਾਲਾ ਵੀ ਹੈ, ਰੋਪੜ ਵੀ ਹੈ, ਨਵਾਂ ਸ਼ਹਿਰ ਵੀ ਹੈ, ਮੋਹਾਲੀ ਵੀ ਹੈ। ਸੋ ਲਗਭਗ ਸਾਰੇ ਜ਼ਿਲ੍ਹਿਆਂ ਤੋਂ ਨੁਮਾਇੰਦਗੀ, ਅੰਮ੍ਰਿਤਸਰ ਖੇਤਰ ਤੋਂ ਵੀ ਹੈ। ਸੋ ਸਾਰੇ ਜ਼ਿਲ੍ਹਿਆਂ ਦੀ ਨੁਮਾਇੰਦਗੀ ਆ। 200 ਤੋਂ ਘੱਟ ਲਗਭਗ ਕਾਫਲਾ ਕਿਤੋਂ ਨਹੀਂ ਹੈ। ਕਹਿੰਦੇ ਕਿ ਉਹਦੇ ਵਿੱਚ ਖੁਦ ਆਪਣੇ ਟਰੱਕ ਸਜਾ ਕੇ, ਆਪਣੀਆਂ ਕਾਰਾਂ ਲੈ ਕੇ ਉਹ ਕਾਫਲੇ ਵੀ ਗਏ ਨੇ ਤੇ ਜ਼ਿਆਦਾਤਰ ਕਿਸਾਨ ਰੇਲ ਗੱਡੀਆਂ ਰਾਹੀਂ ਗਏ ਨੇ ਤੇ ਲੰਗਰ ਦਾ, ਰਸ ਦਾ ਪ੍ਰਬੰਧ ਉੱਥੇ ਆਲੇ ਦੁਆਲੇ ਕਿਸਾਨ ਸੰਗਠਨਾਂ ਨੇ ਕਰ ਲਿਆ। ਸੋ ਇਸ ਲਈ ਇਹ ਕਿਸਾਨ ਅੰਦੋਲਨ ਨੇ ਜੋ ਸਾਨੂੰ ਸਮਝਾ ਦਿੱਤਾ ਕਿ ਭਾਈ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਹੁਣ ਬੁਨਿਆਦੀ ਲੋੜਾਂ ਕੀ ਨੇ
ਉਹਦੇ ਲਈ ਹੁਣ ਹੋਰ, ਜਦੋਂ ਕਿ ਪੰਜਾਬ ਨੂੰ ਲੰਗਰ ਪ੍ਰਥਾ ਨਾਲ ਤਾਂ ਇਹ ਤਾਕਤ ਪਹਿਲਾਂ ਤੋਂ ਹੀ ਹਾਸਲ ਹੈ ਕਿ ਅਸੀਂ ਜਿੱਥੇ ਲੰਗਰ ਹੈ ਤੇ ਜਿੱਥੇ ਸੰਗਤ ਹੈ ਫਿਰ ਉੱਥੇ ਕੋਈ ਸਮੱਸਿਆ ਨਹੀਂ ਹੁੰਦੀ। ਪਰ ਫਿਰ ਵੀ ਉਸ ਅੰਦੋਲਨ ਨੇ ਸਾਨੂੰ ਜਿਵੇਂ ਉਹ ਸੂਝ ਦੇ ਦਿੱਤੀ ਨਵੀਂ ਪੀੜ੍ਹੀ ਨੂੰ ਵੀ, ਤੇ ਉਸ ਹਵਾਲੇ ਨਾਲ 24-25 ਹਜ਼ਾਰ ਕਿਸਾਨਾਂ ਦਾ ਕਾਫਲਾ ਜੇ ਪੰਜਾਬ ਤੋਂ ਲਖੀਮਪੁਰ ਖੀਰੀ ਪਹੁੰਚਿਆ ਤੇ ਉੱਥੇ ਵਾਲੇ ਕਿਸਾਨਾਂ ਨੂੰ ਵੀ ਉਹਦੇ ਨਾਲ ਬਲ ਮਿਲਣਾ, ਉਹ ਵੀ ਵੱਡੀ ਗਿਣਤੀ 'ਚ ਹੁਣ ਬਾਹਰ ਆਉਣਗੇ ਕਿ ਭਾਈ ਜੇ ਉਹ ਐਡੀ ਦੂਰੋਂ ਆ ਗਏ ਆਪਾਂ ਵੀ ਖੜੀਏ। ਸੋ ਇਸ ਦੇ ਨਾਲ ਹਰਿਆਣਾ ਵੀ ਮੈਨੂੰ ਲੱਗਦਾ ਇਸ ਦੇ ਵਿੱਚ ਹੁਣ ਸ਼ਾਮਲ ਹੋਏਗਾ ਤੇ ਇਹ ਸਰਕਾਰ ਦੇ ਲਈ ਨੱਕ 'ਚ ਦਮ ਹੋਏਗਾ, ਖਾਸ ਕਰ ਯੋਗੀ ਸਰਕਾਰ ਦੇ ਲਈ। ਉਹਨਾਂ ਦੇ ਘਰੇ ਬਹਿ ਕੇ ਗ੍ਰਿਫਤਾਰ ਵੀ ਕਰ ਸਕਦੇ ਨੇ, ਕਾਰਵਾਈ ਵੀ ਕਰ ਸਕਦੇ ਨੇ। ਸੋ ਜਿਹੋ ਜਿਹੀ ਉਹਨਾਂ ਦੀ ਮਨਸ਼ਾ ਉਹੋ ਜਿਹਾ ਕੁਝ ਵੀ ਹੋ ਸਕਦਾ, ਪਰ ਫਿਰ ਵੀ ਕਿਸਾਨ ਪੂਰੀ ਤਿਆਰੀ ਨਾਲ ਗਏ ਨੇ ਔਰ ਇਹਦਾ ਅਸਰ ਸਰਕਾਰ ਤੇ ਦਬਾਅ ਦੇ ਰੂਪ 'ਚ ਨਜ਼ਰ ਆਵੇਗਾ। ਪ੍ਰਵੀਨ ਜੀ ਜੀ ਜੀ, ਜਿਹੜੇ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਮੋਦੀ ਸਾਹਿਬ ਤੇ ਯੋਗੀ ਸਾਹਿਬ ਸਿੱਖਾਂ ਦੇ ਕਿਸਾਨਾਂ ਦੇ ਬੜੇ ਹਮਦਰਦ ਨੇ, ਉਹ ਉਹਨਾਂ ਨੂੰ ਦੇਖ ਲੈਣਗੇ। ਲਖੀਮਪੁਰ ਖੀਰੀ ਬਾਰੇ ਜ਼ਰੂਰ ਪੜ੍ਹਨਾ ਚਾਹੀਦਾ ਹੈ। ਬਿਲਕੁਲ ਲਖੀਮਪੁਰ ਖੀਰੀ ਦੀ ਘਟਨਾ ਕੀ ਸੀ ਤੇ ਉਸ ਤੋਂ ਬਾਅਦ ਹੋਇਆ ਕੀ। ਤੁਹਾਡੇ ਯਾਦ ਹੋਣਾ ਸ਼ਰਮਾ ਜੀ, ਇਹ ਜਦੋਂ ਅਜੇ ਮਿਸ਼ਰਾ ਜਿਹੜਾ ਜਦੋਂ ਇਹਨੂੰ ਪੱਤਰਕਾਰਾਂ ਨੇ ਸਵਾਲ ਕੀਤੇ ਸੀ ਨਾ, ਪੱਤਰਕਾਰਾਂ ਨਾਲ ਵੀ ਬਦਕਲਾਮੀ ਕੀਤੀ। ਬਸ ਬਿਲਕੁਲ ਬਿਲਕੁਲ ਬਿਲਕੁਲ, ਇਹ ਸਾਰੇ ਕਾਂਡ 'ਚ ਇੱਕ ਪੱਤਰਕਾਰ ਵੀ ਤਾਂ ਮਾਰਿਆ ਗਿਆ। ਜੀ ਜੀ, ਮਾਰਿਆ ਗਿਆ ਬਿਲਕੁਲ। ਹਾਂ, ਤੇ ਹਾਂ। ਉਸ ਘਟਨਾਕ੍ਰਮ ਤੋਂ ਪਹਿਲਾਂ ਇਹਨੇ ਮਾਈਕ ਤੋਂ ਉੱਤੋਂ ਬੋਲਦਿਆਂ ਕਿਹਾ ਸੀਗਾ, ਕਹਿੰਦਾ ਮੈਂ ਤੁਹਾਨੂੰ ਜਾਣਦਾ, ਤੁਸੀਂ ਮੈਨੂੰ ਨਹੀਂ ਜਾਣਦੇ ਜੀ। ਮੈਨੂੰ ਨਹੀਂ ਜਾਣਦੇ। ਹਾਂ, ਮੇਰਾ ਬਿਲਕੁਲ ਪਿਛੋਕੜ ਕੀ ਹੈ। ਹਾਂ, ਉਸ ਬਿਲਕੁਲ। ਬੰਦੇ ਇਹ ਨਹੀਂ, ਜੀ ਇਹਨਾਂ ਦੇ ਪਿਓ ਦੀਆਂ ਰੈਲੀਆਂ ਵੀ ਪਹਿਲੀਆਂ ਪ੍ਰੈਸ ਕਾਨਫਰੰਸ ਰੈਲੀਆਂ ਉਹ ਵਾਇਰਲ ਹੋਈਆਂ ਸੀ, ਕਿਹਾ ਸੀ ਕਿ ਅਸੀਂ ਦੇਖ ਲਾਂਗੇ ਇਹਨਾਂ ਸਾਡੇ ਖਿਲਾਫ ਜਿਹੜੇ ਨੇ, ਉਹ ਸਾਫ਼ ਸਮਝ ਆ ਰਹੀ ਸੀ। ਬੇਸ਼ੱਕ ਉਹਦਾ ਇੱਕ ਰਾਜਨੀਤੀਕਰਨ ਵੀ ਸੀਗਾ ਤੇ ਜੀ। ਪਰ ਫਿਰ ਵੀ ਉੱਥੇ ਆਮ ਕਿਸਾਨ ਜਿਵੇਂ ਦਰੜੇ ਗਏ, ਉਹ ਕਿੰਨੀ ਦੂਰੋਂ ਆਏ ਸੀਗੇ। ਤੇ ਅਸੀਂ ਜਦੋਂ ਉੱਥੇ ਪੰਜਾਬ ਦਾ ਮੀਡੀਆ ਪਹੁੰਚਿਆ ਤਾਂ ਪੰਜਾਬ ਦੇ ਮੀਡੀਆ, ਕਿਉਂਕਿ ਦੂਸਰੇ ਦਿਨ ਅਸੀਂ ਤੁਰੰਤ ਸਵੇਰੇ ਪਹੁੰਚ ਗਏ ਸੀਗੇ ਉੱਥੇ ਪ੍ਰਵੀਨ ਜੀ, ਤੇ ਉੱਥੇ ਦੇ ਸਥਾਨਕ ਪ੍ਰਸ਼ਾਸਨ ਨੇ, ਪੁਲਿਸ ਨੇ ਅਚੇਚਾ ਪੰਜਾਬ ਦੇ ਮੀਡੀਆ ਨੂੰ ਦੂਰ ਕਰਨ ਤੋਂ, ਘਟਨਾ ਕਰਨ ਤੋਂ ਦੂਰ ਕਰਨ ਤੋਂ, ਕਵਰ ਕਰਨ ਤੋਂ ਰੋਕਣ ਦੀਆਂ ਵੀ ਸਾਡੇ ਨਾਲ ਕੋਸ਼ਿਸ਼ਾਂ ਹੋਈਆਂ। ਸਾਨੂੰ ਉਹਨਾਂ ਪਰਿਵਾਰਾਂ ਤੱਕ ਜਾਣ ਤੋਂ ਰੋਕਣ ਦੇ ਲਈ ਵੀ DSP ਤੱਕ ਦੇ ਰੈਂਕ ਦੇ ਅਧਿਕਾਰੀ ਸੜਕਾਂ ਤੇ ਖੜਾਏ ਕਿ ਪੰਜਾਬ ਦਾ ਮੀਡੀਆ ਨਹੀਂ ਅੱਗੇ ਜਾਊਗਾ। ਸਾਨੂੰ ਕਹਿੰਦੇ ਆਪਕੀ ਗਾੜੀਆਂ ਆਗੇ ਨਹੀਂ ਜਾਏਂਗੀ। ਵੱਡੇ ਅਫਸਰਾਂ ਨਾਲ ਵੀ ਸਾਡੀਆਂ ਗੱਲਾਂ ਕਰਾਈਆਂ ਕਿ ਕਹਿੰਦੇ ਆਹ ਸੁਣ ਲਓ ਜੀ ਤੁਸੀਂ, ਸਾਨੂੰ ਹੁਕਮ ਨੇ। ਅਸੀਂ ਕਿਹਾ ਠੀਕ ਹੈ, ਤੁਸੀਂ ਸੁਣ ਲਓ, ਤੁਹਾਡੇ ਅਫਸਰਾਂ ਨੇ ਤੁਹਾਨੂੰ ਕਿਹਾ ਕਿ ਪੰਜਾਬ ਦੀਆਂ ਮੀਡੀਆ ਦੀ ਗੱਡੀਆਂ ਅੱਗੇ ਨਹੀਂ ਜਾਣਗੀਆਂ। ਗੱਡੀਆਂ ਖੜੀਆਂ ਸੀ, ਪੈਦਲ ਖੇਤਾਂ 'ਚ ਨੂੰ ਹੋ ਕੇ ਤੁਰ ਕੇ ਚਲੇ ਗਏ ਸੀ। ਸੋ ਇਸ ਲਈ ਉਹ ਉੱਥੇ ਪੂਰਾ ਉਹ ਖੇੜਾ। ਇਸੇ ਤਰ੍ਹਾਂ ਹੁਣ ਕਿਸਾਨਾਂ ਨੂੰ ਡਰਾਉਣ ਦੀ ਵੀ ਕੋਸ਼ਿਸ਼ ਹੋਏਗੀ, ਰਸਤੇ 'ਚ ਟ੍ਰੇਨਾਂ 'ਚੋਂ ਜਿੱਥੇ ਜਿੱਥੇ ਉਤਰਨਗੇ ਉੱਥੋਂ ਰੋਕਣ ਦੀਆਂ ਵੀ ਕਵਾਇਦਾਂ ਦੀਆਂ ਖਬਰਾਂ ਤੁਹਾਡੇ ਕੋਲ ਆਉਣਗੀਆਂ। ਪਰ ਉਸ ਦੇ ਬਾਵਜੂਦ ਜਿੱਡਾ ਵੱਡਾ ਕਾਫਲਾ ਗਿਆ, ਐਡੀ ਵੱਡੀ ਤਾਕਤ ਦੇ ਮੂਹਰੇ ਸਰਕਾਰ ਹੁਣ ਸਿੱਧਾ ਪੰਗਾ ਲੈਣ ਤੋਂ ਗਰੇਜ਼ ਵੀ ਕਰੇਗੀ। ਹਾਂਜੀ ਬਿਲਕੁਲ। ਤੇ ਇਹ ਉਹੀ ਅਜੇ ਮਿਸ਼ਰਾ ਜਿਹੜਾ ਉਸ ਤੋਂ ਬਾਅਦ ਵੀ ਮੋਦੀ ਦੀ ਕੈਬਨਿਟ ਦੇ ਵਿੱਚ ਗਿਆ ਤੇ ਹੁਣ ਇਨਸਾਫ ਦੇ ਲਈ ਜਦੋਜਹਿਦ ਕਰਨ ਦੇ ਲਈ ਕਿਸਾਨਾਂ ਨੂੰ ਉੱਥੇ ਜਾਣਾ ਪੈ ਰਿਹਾ। ਤੁਹਾਨੂੰ ਯਾਦ ਹੋਣਾ ਉਦੋਂ ਨਵਜੋਤ ਸਿੰਘ ਸਿੱਧੂ ਦੀ ਵੀਡੀਓ ਵੀ ਇੱਕ ਕਾਫੀ ਵਾਇਰਲ ਹੋ ਗਈ ਸੀ, ਜਿਹਦੇ ਵਿੱਚ ਉਹ ਕਾਂਗਰਸ ਬਾਰੇ ਕੁਝ ਕਹਿ ਰਹੇ ਸੀ। ਜੀ ਖੈਰ, ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ। ਸੱਤਾਧਾਰੀਆਂ ਦੇ ਕਹਿੰਦੇ ਲੋਕਾਂ ਦੀਆਂ ਪੰਜੇ ਘਿਓ 'ਚ ਹੁੰਦੀਆਂ, ਪਰ ਸੱਤਾਧਾਰੀਆਂ ਦੀਆਂ 10 ਘਿਓ 'ਚ ਹੁੰਦੀਆਂ। ਬਿਲਕੁਲ। ਤੇ ਆਮ ਆਦਮੀ ਪਾਰਟੀ 'ਚ ਸੁਣਦੇ ਹਾਂ ਵੀ ਇੱਕ ਦੂਜਾ ਵਿਆਹ, ਪਹਿਲੇ ਵਿਆਹ ਦੀ ਤਾਂ ਚਰਚਾ ਬਹੁਤ ਹੋਈ ਸੀ ਸ਼ਰਮਾ ਜੀ, ਤੇ ਦੂਜਾ ਵਿਆਹ ਕਦੋਂ ਹੋ ਗਿਆ? ਪ੍ਰਵੀਨ ਜੀ, ਬਦਲਾਅ ਫਿਰ ਕੁਛ ਨਵਾਂ ਕਰਕੇ ਹੀ ਹੁੰਦਾ ਨਾ। ਇਹ ਬਦਲਾਅ ਦੇ ਰੰਗ ਨੇ ਕਿ ਬਦਲਾਅ ਦਿਖਾਇਆ ਜਾ ਰਿਹਾ ਕਿ ਦੇਖੋ ਵੀ ਆਮ ਆਦਮੀ ਪਾਰਟੀ ਦੇ ਟਾਈਮ 'ਚ ਹੁਣ 2-2 ਵਿਆਹ ਹੁੰਦੇ ਨੇ। ਸੋ ਇਹ ਫਿਰ ਸ਼ੁਰੂਆਤ ਆਪਣੇ ਤੋਂ ਕਰਨੀ ਪੈਂਦੀ ਹੈ। ਸੋ ਚਲੋ ਪਹਿਲਿਆਂ ਨੇ ਤਾਂ ਫਿਰ ਵੀ ਇੱਕ ਰਸਮ ਪੂਰੀ ਕੀਤੀ ਉਸ ਤਰ੍ਹਾਂ ਨਾਲ ਕਿ ਪ੍ਰੋਪਰ ਪਹਿਲਾਂ ਤਲਾਕ ਸੀ ਔਰ ਕਾਫੀ ਲੰਮੇ ਸਮੇਂ ਤੋਂ ਤਲਾਕ ਸੀ ਔਰ ਉਹਨਾਂ ਦਾ ਨਿੱਜੀ ਜੀਵਨ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਉਸ ਅਨੁਸਾਰ ਭਗਵੰਤ ਮਾਨ ਹੋਰਾਂ ਨੇ ਵਿਆਹ ਕੀਤਾ, ਪਰਿਵਾਰ ਬਸਾਇਆ, ਤਾਂ ਉਹ ਬਿਲਕੁਲ। ਪਰ ਦੂਜਾ ਵਿਆਹ ਪਹਿਲੀ ਪਤਨੀ ਦੇ ਹੁੰਦਿਆਂ ਕਰਾਉਣਾ, ਇਹ ਸਵਾਲ ਹੈ ਕਿ ਤੁਸੀਂ ਕਿਹੜੇ ਐਥਿਕਸ ਦੀ ਗੱਲ ਕਰਦੇ ਹੋ। ਕਹਿੰਦੇ ਜੀ ਉਹ ਸਾਰਾ ਕੁਝ ਦੱਸਿਆ ਵਾ ਸੀ ਜੀ, ਕਹਿੰਦੇ ਸਹਿਮਤੀ ਨਾਲ ਸੀ ਜੀ, ਮੰਨ ਵੀ ਲਿਆ MLA ਸਾਹਿਬ ਨੇ ਕਿ ਹਾਂ ਮੈਂ ਦੂਜਾ ਵਿਆਹ ਕਰਾਇਆ, ਮੇਰਾ ਉਹਦੇ ਨਾਲ ਰਿਸ਼ਤਾ ਸੀ, ਪਰ ਉਹਨੂੰ ਕਹਿੰਦੇ ਜੀ ਸਾਰਾ ਕੁਝ ਦੱਸਿਆ ਵਾ ਸੀ, ਸਾਰਾ ਕੁਝ ਪਤਾ ਸੀ। ਹੁਣ ਉਹ ਜਾਣ ਬੁੱਝ ਕੇ ਅਕਾਲੀਆਂ ਕਾਂਗਰਸੀਆਂ ਦੀ ਚਾਲ ਚ ਆ ਗਈ। ਕਮਾਲ ਹੈ ਯਾਰ, ਕਰਤੂਤਾਂ ਤੁਸੀਂ ਕਰੋ ਤੇ ਫਿਰ ਤੁਸੀਂ ਚਾਲ ਦੇ ਲਈ ਦੂਜਿਆਂ ਤੇ ਦੋਸ਼ ਲਾਓ। ਹੁਣ ਭਾਈ ਵਿਆਹ ਤੇਰਾ ਪੁਰਾਣਾ, ਵੀਡੀਓ ਤੇਰੀਆਂ ਪੁਰਾਣੀਆਂ, ਚੈਟ ਤੁਹਾਡੀ ਪੁਰਾਣੀ, ਤੇ ਤੁਸੀਂ ਹੁਣ ਦੋਸ਼ ਮੜੋਗੇ ਵਿਰੋਧੀ ਪਾਰਟੀਆਂ ਤੇ। ਵਿਰੋਧੀ ਪਾਰਟੀਆਂ ਦਾ ਮੁੱਦਾ ਚਾਹੀਦਾ, ਔਰ ਇਹੋ ਜਿਹਾ ਮੁੱਦਾ ਤੁਸੀਂ ਦਓਗੇ ਤਾਂ ਅਗਲੇ ਕਿਵੇਂ ਬਖਸ਼ਣਗੇ? ਤੁਸੀਂ ਉਹਨਾਂ ਨੂੰ ਬੋਲਣ ਦਾ। ਜਿਹੜੀ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਨੇ ਮਕਾਤਾ, ਜਿਹੜੀਆਂ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਨੇ ਉਹਨਾਂ ਦੀ ਕਰਤੂਤਾਂ ਕਰਕੇ ਅਕਾਲੀ ਕਾਂਗਰਸੀਆਂ ਨੂੰ ਖੁੰਝੇ ਲਾਤਾ, ਉਹਨਾਂ ਨੂੰ ਮੁੜ ਕੇ ਸਿਰ ਚੱਕਣ ਦਾ, ਬੋਲਣ ਦਾ ਮੌਕਾ ਤੁਹਾਡੇ ਆ ਕੰਮ ਦੇ ਰਹੇ ਨੇ। ਬਿਲਕੁਲ। ਸੋ ਨਹੀਂ, ਉਹਨਾਂ ਨੂੰ ਨਾ ਮੀਡੀਆ ਪੁੱਛਦਾ ਸੀ, ਨਾ ਲੋਕ ਪੁੱਛਦੇ ਸੀ, ਨਾ ਉਹ ਕਿਤੇ ਜਾਣ ਜੋਗੇ ਸੀ, ਨਾ ਆਉਣ ਜੋਗੇ ਸੀ, ਨਾ ਮੂੰਹ ਦਿਖਾਉਣ ਜੋਗੇ। ਤੁਸੀਂ ਉਹਨਾਂ ਲੋਕਾਂ ਨੂੰ ਬਾਹਰ ਆਉਣ ਜੋਗੇ। ਸੋ ਇਸ ਲਈ ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਜਿਹੀਆਂ ਕਾਰਵਾਈਆਂ, ਕਦੇ ਚੇਅਰਮੈਨੀਆਂ ਦਿੱਲੀ ਨੂੰ ਵੰਡ ਦਿਓ, ਕਦੇ ਘਰ ਵਾਲੀਆਂ 2 ਰੱਖ ਲਿਓ, ਤੇ ਹੁਣ ਮੁੱਦਾ ਬਣ ਗਿਆ। ਜਨਾਬ, ਇਹ ਸਨੌਰ ਦੇ MLA ਨੇ,
ਪਠਾਨ ਮਾਜਰਾ ਤੇ ਜੀ ਇਹ ਜਨਾਬ ਨੇ ਲੰਮੇ ਸਮੇਂ ਤੋਂ ਇਹ ਰਿਸ਼ਤੇ ਵਿੱਚ ਸੀ ਤੇ ਉਹ ਹੁਣ ਅਗਲੀ ਕਹਿੰਦੀ ਕਿ ਮੈਨੂੰ ਕਿਹਾ ਸੀ ਕਿ ਪਹਿਲੀ ਨਾਲ ਤਲਾਕ ਲੈ ਲਿਆ ਤੇ ਬਸ ਆਪਾਂ MLA ਬਣ ਜਾਣਾ ਤੇ ਉਹ ਤੋਂ ਬਾਅਦ ਕਹਿੰਦੇ ਕਿ ਫਿਰ ਆਪਾਂ ਇਸ ਰੰਗ ਦੇ ਵਿੱਚ ਸਾਹਮਣੇ ਆ ਜਾਾਂਗੇ, ਤੂੰ ਫਿਕਰ ਨਾ ਕਰੀ। ਕਹਿੰਦੀ ਹੁਣ ਜਿੱਦਣ ਦਾ MLA ਬਣਿਆ ਉਦਣ ਦਾ ਅਗਲਾ ਮੈਨੂੰ ਬਾਹ ਨਹੀਂ ਫੜਾਉਂਦਾ, ਸਾਰ ਨਹੀਂ ਲੈਂਦਾ ਮੇਰੀ, ਤੇ ਉਹ ਬਾਹਰ ਆ ਗਈ। ਤੇ ਕੱਲਾ ਪ੍ਰਵੀਨ ਜੀ ਇਹ ਵਿਆਹ ਦਾ ਮਾਮਲਾ ਹੁਣ ਨਹੀਂ ਰਿਹਾ ਜੀ, ਹੁਣ ਇਹ ਮਾਮਲਾ ਘੁਟਾਲਿਆਂ ਦਾ ਵੀ ਬਣ ਗਿਆ, ਕਿਉਂਕਿ ਉਹਦੀ ਦੂਜੀ ਪਤਨੀ ਨੇ ਸਿੱਧਾ ਦੋਸ਼ ਲਾਇਆ ਕਿ ਭਾਈ ਇਹਦੇ ਕੋਲ ਜੀਰਕਪੁਰ ਖੇਤਰ 'ਚ ਕਰੋੜਾਂ ਦੇ ਫਲੈਟ ਨੇ, ਦੁਬਈ ਦੇ ਇੱਕ ਵਪਾਰੀ ਨਾਲ ਸੌਦਾ ਕਰਾ ਰਿਹਾ ਹੈ ਉਹ ਸੌਦੇ ਦੇ ਮਾਮਲੇ 'ਚ 3 ਕਹਿੰਦੀ ਇਹਨੇ ਲਗਜ਼ਰੀ ਗੱਡੀਆਂ ਬੁੱਕ ਕਰਾਈਆਂ ਹੋਈਆਂ। ਸੋ ਕਹਿੰਦੀ ਜਾਂਚ ਕਰਾ ਲਓ ਕਿ 4 ਮਹੀਨੇ 'ਚ ਕਿਹੜਾ ਕੋਰੂ ਖਜ਼ਾਨਾ ਇਹਦੇ ਕੋਲ ਆ ਗਿਆ ਕਿ ਜਿਹਦੇ ਨਾਲ ਇੰਨਾ ਪੈਸਾ, ਪਹਿਲਾਂ ਤਾਂ ਕਹਿੰਦੀ ਇਹਦੇ ਕੋਲ ਕੁਛ ਨਹੀਂ ਸੀਗਾ ਇਹ ਜਿਹਾ। ਸੋ ਇਸ ਲਈ ਆਹ ਦੋਸ਼ ਵੀ ਲੱਗ ਰਹੇ ਨੇ ਤੇ ਦੂਜਾ ਵਿਆਹ ਵਾਲਾ ਤੇ ਪਹਿਲੀ ਪਤਨੀ ਨਾਲ ਵੀ ਰਹਿ ਰਿਹਾ ਤੇ ਦੂਜਾ, ਜੇ ਤੁਸੀਂ ਕਹਿੰਦੇ ਹੋ ਕਿ ਮੈਂ ਤਲਾਕ ਲੈ ਲਿਆ ਸੀ ਫਿਰ ਪਹਿਲੀ ਪਤਨੀ ਨਾਲ ਕਿਵੇਂ ਰਹਿ ਰਿਹਾ ਭਾਈ। ਸੋ ਇਸ ਲਈ ਆਹ ਪਹਿਲੂ ਕਿਤੇ ਨਾ ਕਿਤੇ ਸਰਕਾਰ ਲਈ ਆਮ ਆਦਮੀ ਪਾਰਟੀ ਦੀ ਨਮੋਸ਼ੀ ਵਾਲਾ। ਹੁਣ ਬਣਦੀ ਹੈ ਕਾਰਵਾਈ, ਜਿਹੜੀ ਵਿਜੇ ਸਿੰਗਲੇ ਨਾਲ ਹੋਈ ਹੁਣ ਕਰੋ ਕਾਰਵਾਈ। ਹੁਣ ਸਪੀਕਰ ਸਾਹਿਬ ਕਰਨਗੇ ਤੇਰੀ ਵਿਧਾਨ ਸਭਾ ਦੀ ਮੈਂਬਰੀ ਭੰਗ, ਭਾਈ ਤੂੰ ਤਾਂ ਆਪਣੀ ਧਾਰਮਿਕ ਰਵਾਇਤਾਂ ਵੀ ਨਹੀਂ ਮੰਨਦਾ, ਤੂੰ ਤਾਂ ਸਮਾਜਿਕ ਰਵਾਇਤਾਂ ਵੀ ਨਹੀਂ ਮੰਨਦਾ। ਠੱਗੀ ਚੋਰੀ ਇੱਕ ਵੱਖਰਾ ਤੇ ਆ ਸਮਾਜਿਕ ਕਦਰਾਂ ਕੀਮਤਾਂ ਤੇ ਇੱਕ ਵੱਖਰਾ ਪੈਮਾਨਾ ਤੁਸੀਂ ਉਹ ਵੀ ਨਹੀਂ। ਸੋ ਇਸ ਲਈ ਦੋਏ ਕਦਰਾਂ ਕੀਮਤਾਂ ਤੋਂ ਤੁਸੀਂ ਭੱਜ ਰਹੇ ਹੋ ਤੁਸੀਂ, ਤੇ ਇਸ ਮਸਲੇ ਤੇ ਉੱਤੇ ਹੁਣ ਜਾਂਚ ਵੀ ਹੋਣੀ ਚਾਹੀਦੀ ਹੈ, ਜਿਹੜੇ ਦੋਸ਼ ਲੱਗੇ ਨੇ ਉਸ ਦੀ ਵੀ। ਔਰ ਵਿਆਹ ਕਬੂਲ ਲਿਆ ਇਸ ਲਈ ਤਾਂ ਸਾਫ਼ ਹੈ ਕਿ ਤੁਸੀਂ 2 ਵਿਆਹ ਕਰਾਏ ਨੇ, ਉਸ ਨਾਤੇ ਇਹਨਾਂ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ। ਸੋ ਕਿਤੇ ਨਾ ਕਿਤੇ ਇਹ ਮਾਮਲਾ ਆਉਣ ਵਾਲੇ ਦਿਨਾਂ 'ਚ ਵੱਡਾ ਬਣ ਸਕਦਾ ਤੇ ਇਹ ਸਰਕਾਰ ਦੀ ਨਮੋਸ਼ੀ ਦਾ ਇੱਕ ਹੋਰ ਕਾਰਨ ਹੈ ਕਿ ਸਰਕਾਰ ਅਜੇ ਆਪਣੇ ਉਹ ਮੁਹੱਲਾ ਕਲੀਨਿਕ ਵੇਚ ਰਹੀ ਸੀ ਕਿ ਉਦੋਂ ਵੇਚਣ ਤੋਂ ਪਹਿਲਾਂ ਹੀ ਇੱਕ ਰੇਡ ਪੈ ਗਈ, ਸਮਝ ਲਓ। ਹੁਣ ਮਾਮਲਾ ਪੱਕਿਆ ਰਹਿਣਾ ਤੇ ਕਿਤੇ ਨਾ ਕਿਤੇ ਹੁਣ ਇਹ 'ਚੋਂ ਅੱਛਾ ਹੁਣ ਮੁੱਖ ਮੰਤਰੀ ਸਾਹਿਬ ਸਫਾਈ ਦੇਣ ਤੋਂ ਬਚਣਗੇ ਇਸ ਮਾਮਲੇ ਤੋਂ, ਕਿਉਂਕਿ ਜੇ ਉਹ ਸਫਾਈ ਦਿੰਦੇ ਨੇ ਤਾਂ ਉਹਨਾਂ ਦਾ ਮਾਮਲਾ ਹੋਰ ਚੱਕਿਆ ਜਾਂਦਾ ਨਾਲ। ਸੋ ਬੇਸ਼ੱਕ ਉਹਨਾਂ ਨੇ ਇੱਕ ਪੂਰੇ ਕਾਨੂੰਨੀ ਦਾਇਰੇ 'ਚ ਰਹਿ ਕੇ ਸਾਰਾ ਕੁਝ ਕੀਤਾ, ਆਪਾਂ ਕਹਿੰਦੇ ਉਹਦੇ ਤੇ ਸਵਾਲ ਨਹੀਂ ਹੋਣਾ ਚਾਹੀਦਾ, ਪਰ ਫਿਰ ਵੀ ਉਹ ਮਾਮਲਾ ਚਟਕਾਰੇ ਲਈ ਵਿਰੋਧੀ ਪਾਰਟੀਆਂ ਉਹਨੂੰ ਨਾਲ ਜੋੜਨਗੀਆਂ। ਸੋ ਇਸ ਲਈ ਇਹ ਹੁਣ ਉਹ ਬੀਬੀ ਦੀ ਚੈਟ ਤੇ ਉਹ ਸਾਰਾ ਕੁਝ ਤੇ ਉਹ ਪ੍ਰੈਸ ਕਾਨਫਰੰਸ ਤੇ ਉਹ ਸ਼ਿਕਾਇਤ ਤੇ ਉਹਨੇ ਇਹ ਵੀ ਕਿਹਾ ਕਿ ਮੈਨੂੰ ਪੁਲਿਸ ਤੇ ਭਰੋਸਾ ਨਹੀਂਗਾ ਕਿਉਂਕਿ ਸਰਕਾਰ ਇਹਨਾਂ ਦੀ ਹੈ, ਤੇ ਇਸ ਲਈ ਕਹਿੰਦੀ ਮੈਂ ਕੋਰਟ 'ਚ ਸਿੱਧੀ ਜਾਊਂਗੀ ਤੇ ਕੋਰਟ ਤੋਂ ਮੈਂ ਇਨਸਾਫ ਪਾਲੂੰਗੀ। ਸੋ ਹੁਣ MLA ਸਾਹਿਬ ਜਵਾਬ ਦੇਣ ਕਿ ਭਾਈ ਹੁਣ ਕਰਨਾ ਕੀ ਆ। ਕਹਿੰਦੇ ਜੀ ਜੇ ਮੈਂ ਕੋਈ ਗੁਨਾਹ ਕੀਤਾ ਚਲੋ ਮੈਨੂੰ ਸਜ਼ਾ ਵੀ ਮਿਲ ਗਈ, ਪਰ ਮੈਂ ਅਜਿਹਾ ਕੁਛ ਮਾੜਾ ਥੋੜਾ ਕੀਤਾ, ਮਤਲਬ MLA ਸਿਰਫ ਛੱਡਣ ਦਾ ਮਨ ਨਹੀਂ ਹੈਗਾ। ਪਰ ਹੁਣ ਦੇਖਣਾ ਹੋਏਗਾ ਕਿ ਹੁਣ ਮੁੱਖ ਮੰਤਰੀ ਸਾਹਿਬ, ਹੁਣ ਸਪੀਕਰ ਸਾਹਿਬ, ਹੁਣ ਪਾਰਟੀ ਦੇ ਕਾਗਜ਼ਾਂ 'ਚ ਰਾਸ਼ਟਰੀ ਕਨਵੀਨਰ ਤੇ ਕਾਗਜ਼ਾਂ 'ਚ ਇੱਕ ਪੰਜਾਬ ਕਨਵੀਨਰ ਦੇ ਨਾਂ ਤੇ ਮਸ਼ਹੂਰ ਅਰਵਿੰਦ ਕੇਜਰੀਵਾਲ ਜੀ, ਪੰਜਾਬ ਦੀਆਂ ਚੇਅਰਮੈਨੀਆਂ ਲੈਣ ਵਾਲੇ ਰਾਜਸਭਾ ਰਾਘਵ ਚੱਡਾ ਜੀ, ਹੁਣ ਕਿਹੜੇ ਮੂੰਹ ਨਾਲ ਸਾਹਮਣੇ ਆ ਕੇ ਗੱਲ ਕਰਦੇ ਨੇ, ਦੇਖਦੇ ਹਾਂ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।